बाकी चलो फिर करांगे। ਬਿਲਕੁਲ ਠੀਕ, ਬਹੁਤ ਵਧੀਆ हाँ ਵੀਰ। जी। ਇਸੇ ਤਰ੍ਹਾਂ ਹੀ ਇਹ ਜ਼ਬਾਨ ਇੱਕ ਬਹੁਤ ਵੱਡੀ ਜ਼ਬਾਨ ਇੰਜ ਟੋਟੇ ਕਰ ਕਰਕੇ ਤੇ ਸ਼ਰਿੰਕ ਕੀਤੀ ਜਾ ਰਹੀ ਹੈ। ਔਰ ਬਦਕਿਸਮਤੀ ਇਸ ਗੱਲ ਦੀ ਵੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇੱਕ ਵੱਡੀ ਭਾਸ਼ਾ ਦਾ ਫਾਇਦਾ ਕੀ ਹੁੰਦਾ ਹੈ ਤੇ ਇੱਕ ਜਿਹੜੀ ਨਿੱਕੀ ਭਾਸ਼ਾ ਹੈ ਉਹ ਗਿਣਤੀ ਕਿਸੇ 'ਚ ਆਉਂਦੀ ਨਹੀਂ। ਮੈਂ ਇਹਦਾ ਸਵਾਲ ਇਹੀ ਰੱਖਣਾ ਵੀਰ ਖਾਬਰ ਸਈਦ ਭੁੱਟਾ ਹੋਰਾਂ ਅੱਗੇ। जी जनाब। ਹੈਲੋ। जी जी ਹਾਂਜੀ आवाज, ਹਾਂਜੀ ਹਾਂ। मेरी आवाज आई है? ਹਾਂਜੀ ਆਵਾਜ਼ ਵੀ ਬਿਹਤਰ ਹੈ ਤੇ ਗੱਲ ਵੀ ਵਧੀਆ ਹੈ। कोई ਫੋਟੋ तस्वीर ਵੀ ही बेहतर ਵਧੀਆ हुई ਆ है? ਰਹੀ कोई ਹੈ। नहीं। अच्छा। ਤਸਵੀਰ ਵੀ ਬਿਹਤਰ ਹੋ ਗਈ ਜੀ, ਵਧੀਆ ਹੋ अच्छा। ਗਈ। ਹਾਂਜੀ जी जी। ਹਾਂ। ਤੇ ਡਾਕਟਰ ਸਾਹਿਬ ਦੀ ਗੱਲ ਸੁਣ ਲਈ ਤੁਸੀਂ ਵੀਰ ਹੋਰਾਂ ਦੀ? जी मैं बड़े ही अपना कान ला के सुनी है कि ਅੱਛਾ ਚਲ, ਬਹੁਤ ਵਧੀਆ ਬਹੁਤ ਵਧੀਆ। ਅੱਛਾ, ਉਹ ਮੈਂ ਸਵਾਲ ਕੀਤਾ ਸੀ ਵੀਰ ਨੂੰ ਵੀ ਡੋਗਰੀ ਕਿਉਂ ਵੱਖਰੀ ਹੋਈ। ਤੇ ਹੁਣ ਤੁਹਾਨੂੰ ਵੀਰ ਨੂੰ ਸਵਾਲ ਇਹ ਵੇ ਕਿ ਇਹ ਜਿਹੜੀ ਸਰਾਇਕੀ ਇਹ ਤਾਂ ਡੋਗਰੀ ਵਾਲਾ ਹਿਸਾਬ ਵੀ ਨਹੀਂ। ਇਹ ਤਾਂ ਪੰਜਾਬ 'ਚ ਇਸ ਨਾਂ ਦਾ ਕਮ ਸੇ ਕਮ ਮੈਂ ਜਿਹੜੀ ਥੋੜੀ ਬਹੁਤੀ ਮਾੜੀ ਮੋਟੀ ਅਸੀਂ ਤਾਂ ਪੜ੍ਹਨੇ ਤਰੀਕ। ਤੇ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਵੀ ਕਿਸੇ ਢੋਲੇ ਢੂਲੇ 'ਚ ਸਰਾਇਕੀ ਲਫ਼ਜ਼ ਵਰਤਿਆ ਗਿਆ ਹੈ ਕਦੀ? ਤੁਹਾਡੀ ਢੋਲਿਆਂ ਦੇ ਉੱਤੇ ਬੜੀ ਓਰਲ ਹਿਸਟਰੀ ਤੇ ਬੜੀ ਰਿਸਰਚ ਹੈ ਤੇ ਪੰਜਾਬ ਦੀ ਓਰਲ ਹਿਸਟਰੀ 'ਚ ਲਫ਼ਜ਼ ਹੈ ਕਿਤੇ ਵਰਤਿਆ ਗਿਆ, ਵਰਤਾਵੇ 'ਚ ਆਇਆ ਹੈ? सरदार जोगा सिंह होरां ने बड़ियां सोहणियां गल्लां कीतियां ने और ਇਹ ਬੜੀ ਵੱਡੀ ਹਕੀਕਤ ਹੈਗੀ। ਸਾਨੂੰ ਇਹ ਗੱਲ ਯਾਦ ਦਿਲਾਈ ਕਿ ਅਸੀਂ ਅੰਗਰੇਜ਼ਾਂ ਦੇ ਆਉਣ ਨਾਲ ਬੜੇ ਸੌਖੇ ਹੋ ਗਏ ਆ। ਉਹਦਾ ਕਾਰਨ ਇਹ ਹੀ ਸੀ ਜਿਹਦੀ ਗੱਲ ਜੋਗਾ ਸਿੰਘ ਨੇ ਵੀ ਕੀਤੀ ਹੈਗੀ ਕਿ ਅਸਲ ਵਿੱਚ ਅੰਗਰੇਜ਼ਾਂ ਨੂੰ ਪੰਜਾਬ ਫਤਿਹ ਕਰਨ ਤੇ ਕੋਈ ਇੰਨੀ ਆਸਾਨੀ ਨਾਲ ਨਹੀਂ ਕੀਤਾ। 1757 ਦੇ ਵਿੱਚ ਅੰਗਰੇਜ਼ਾਂ ਨੇ ਜਾਂ ਈਸਟ ਇੰਡੀਆ ਕੰਪਨੀ ਨੇ ਆਪਣਾ ਅਪਰ ਹੈਂਡ ਬਣਾਇਆ ਤੇ ਉਹਨਾਂ ਦੀਆਂ ਹੱਦਾਂ ਪੰਜਾਬ ਤੱਕ ਪਹੁੰਚ ਗਈਆਂ। ਔਰ ਫਿਰ ਬਕੌਲ ਅੰਗਰੇਜ਼ ਹਿਸਟੋਰੀਅਨ ਦੇ ਕਿ ਇਸ ਸਿਹਤਮੰਦ ਬੁੱਢਾ ਦੀ ਮੌਤ ਦਾ ਇੰਤਜ਼ਾਰ ਕਰਨਾ ਪਏਗਾ। ਮਤਲਬ ਰਣਜੀਤ ਸਿੰਘ ਦੇ ਬਹੁਤ ਹੀ ਤਗੜਾ ਹੁਕਮਰਾਨ ਹੈਗਾ। ਅੱਛਾ, ਉਹ ਫਿਰ ਪੰਜਾਬ ਨੂੰ ਫਤਿਹ ਕਰਨਾ ਕੋਈ ਸੌਖਾ ਨਹੀਂ ਸੀ। ਔਰ ਸਾਨੂੰ ਅੰਗਰੇਜ਼ ਨੇ ਇਸੇ ਗੱਲ ਦੀ ਹੀ ਬੁਨਿਆਦੀ ਤੌਰ ਤੇ ਸਾਨੂੰ ਨੁਕਸਾਨ ਦਿੱਤਾ ਹੈਗਾ ਕਿ ਜਿਹੜੀ ਕੌਮ ਮੈਨੂੰ ਮਸ਼ਰਕ ਦੇ ਬਾਰਡਰ ਉੱਤੇ ਇੰਨਾ ਅਰਸਾ ਰੋਕ ਸਕਦੀ ਹੈਗੀ ਉਹ ਮੈਨੂੰ ਹਿੰਦੁਸਤਾਨ ਚੋਂ ਕੱਢ ਵੀ ਸਕਦੀ ਹੈ। ਤੇ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈਗਾ। ਔਰ ਉਸਨੇ ਸਭ ਤੋਂ ਵੱਡਾ ਪ੍ਰਬੰਧ ਕੀ ਕੀਤਾ? ਸਾਡੇ ਕੋਲ ਜ਼ਬਾਨ ਸਰ ਆਵਾਜ਼ ਦਾ ਸਿਗਨਲ ਫੇਰ ਬ੍ਰੇਕ ਹੋ ਰਿਹਾ, ਵੀਡੀਓ ਆਫ ਕਰਕੇ ਤੇ ਖਾਲੀ ਆਡੀਓ ਦੇ ਚੈੱਕ ਕਰੋ। ਆਵਾਜ਼ ਆ ਰਹੀ ਹੈ? ਨਹੀਂ ਆ ਰਹੀ ਜੀ ਹੁਣ ਆ ਰਹੀ ਜੀ। ਕੋਈ ਗੱਲ ਮੇਰੀ ਤੁਹਾਡੇ ਪਹੁੰਚੀ ਵੀ ਹੈ ਜੀ? ਹੁਣ ਤੱਕ ਕੋਈ ਨਹੀਂ ਪਹੁੰਚੀ। ਹਾਂਜੀ ਥੋੜੀ ਜਿਹੀ ਪਹੁੰਚੀ ਤੇ ਫਿਰ ਵਿੱਚੋਂ ਟੁੱਟਣ ਲੱਗ ਪਈ ਸੀ ਆਵਾਜ਼। ਇਹਨੂੰ ਮੈਂ ਜੋੜ ਅੱਛਾ ਲਾਂਗਾ ਮੈਂ ਬਾਅਦ 'ਚ। ਨਹੀਂ ਵੀਰ ਫੇਰ ਆਵਾਜ਼ ਟੁੱਟ ਕੇ ਹੀ ਆ ਰਹੀ। ਹੈਲੋ। ਹਾਂਜੀ ਜੀ ਜੀ। ਅੱਛਾ। ਇਹ ਫਿਰ ਮੈਂ ਇਸੇ ਮੌਜੂ ਤੇ ਤੁਹਾਡੇ ਨਾਲ ਫਿਰ ਵੱਖਰੀ ਗੱਲ ਕਰਕੇ ਤੇ ਇਹਦੇ ਦੋ ਹਿੱਸੇ ਬਣਾ ਲਾ। ਜੀ ਠੀਕ ਹੈ ਜੀ। ਜੀ ਨਹੀਂ ਮੈਂ ਉਹਨਾਂ ਨੂੰ ਸੁਣਾ ਵੀ ਦੇਣਾ, ਤੁਸੀਂ ਗੱਲ ਕਰ ਲਓ ਤੇ ਉਹਨਾਂ ਤੱਕ ਪਹੁੰਚ ਵੀ ਜਾਏਗੀ। ਬਾਰ ਬਾਰ ਵੀਰ ਜੀ ਤੁਸੀਂ ਨਾ ਸਪੀਕਰ ਲਾ ਲਓ ਆਪਣੇ ਫੋਨ ਦਾ। ਤੁਸੀਂ ਸਪੀਕਰ ਲਾ ਲਓ ਆਪਣੇ ਫੋਨ ਦਾ ਮਾਰਵੀਰ ਜੀ। ਸਪੀਕਰ ਲਾ ਕੇ ਫਿਰ ਮੈਨੂੰ ਉਹਨਾਂ ਦੀ ਆਵਾਜ਼ ਸੁਣ ਜਾਏਗੀ। ਹਾਂਜੀ ਮੈਂ ਸਪੀਕਰ ਲਾਇਆ ਜੀ ਤੇ ਆ ਰਹੀ ਤੁਹਾਨੂੰ ਉਹਨਾਂ ਦੀ ਆਵਾਜ਼? ਨਹੀਂ ਸਮਝ ਆ ਰਹੀ। ਅੱਛਾ ਨਹੀਂ ਬਸ ਫਿਰ ਉਹ ਸਪੀਕਰ ਨੇ ਕੰਮ ਨਹੀਂ ਦੇਣਾ ਜੀ। ਉਹ ਤੁਹਾਡੇ ਨਾਲ ਗੱਲ ਹੀ ਕਰ ਰਹੇ ਸਨ, ਤੁਹਾਡੇ ਕੋਲੋਂ ਮਾਜ਼ਰਤ ਕਰ ਰਹੇ ਸਨ। ਉਹ ਤੁਹਾਡੇ ਕੋਲੋਂ ਮਾਜ਼ਰਤ ਕਰ ਰਹੇ ਸਨ ਵੀ ਜੋਗਾ ਸਿੰਘ ਜੀ ਆਏ ਨੇ ਤੇ ਮੇਰਾ ਸਿਗਨਲ ਮਾੜਾ ਹੋ ਰਿਹਾ ਤੇ ਮੈਂ ਗੱਲ ਨਹੀਂ ਹੋ ਰਹੀ। ਚਲੋ ਇਹ ਤੇ ਤੇ ਮੈਂ ਤਕਨੀਕੀ ਮਾਮਲਾ ਹੋ ਜਾਂਦਾ ਹੈ, ਕਿਸੇ ਦੇ ਵੱਸ ਦੀ ਹਾਂ ਗੱਲ ਥੋੜੀ ਹੈ, ਕੋਈ ਗੱਲ ਨਹੀਂ। ਹਾਂ ਜੀ ਬਿਲਕੁਲ। ਤੁਸੀਂ ਜੇ ਨਾ ਹੀ ਉਸ ਤਰ੍ਹਾਂ ਹੋਵੇ ਨਾ, ਤੁਸੀਂ ਉਹਨਾਂ ਨੂੰ ਸਵਾਲ ਦੇ ਕੇ ਤੇ ਉਹਨਾਂ ਕੋਈ ਰਿਕਾਰਡਿੰਗ ਕਰਕੇ ਤੁਹਾਨੂੰ ਕਰ ਦੇਣਗੇ ਤੇ ਉਹ ਵਿੱਚ ਉਸ ਤਰ੍ਹਾਂ। ਹਾਂਜੀ ਹਾਂਜੀ ਇੰਝ ਹੀ ਕਰ ਲਾਂਗੇ, ਇਸੇ ਤਰ੍ਹਾਂ ਦਾ ਕੋਈ ਹੱਲ ਕੱਢ ਲਾਂਗੇ। ਇਹਦਾ ਕੋਈ ਹਾਂ ਹੋਰ ਚਲੋ ਹੱਲ ਕੱਢ ਆਪਾਂ ਲਾਂਗੇ। ਜਿਹੜੀ ਗੱਲ ਅੱਗੇ ਕਰਨੀ ਕਰਨੇ। ਹਾਂਜੀ ਆਪਾਂ ਅੱਗੇ ਕਰਦੇ ਹਾਂ। ਸਵਾਲ ਇੱਕ ਇਹ ਵੀ ਹੈ ਕਿ ਇਹ ਜਿਹੜੇ ਲਹਿਜੇ ਜ਼ਬਾਨਾਂ ਬਣੇ ਉਹਨਾਂ ਦੀ ਐਕੈਡੈਮਿਕ ਹਸੀਅਤ ਤੁਸੀਂ ਦੱਸ ਦਿੱਤੀ ਵੀ ਕੋਈ ਨਹੀਂ। ਤੇ ਇਹ ਵੱਡੀ ਤੇ ਵਸੀਹ ਜ਼ਬਾਨ ਨੂੰ ਵੱਢ ਟੁੱਕ ਕੇ ਛੋਟਾ ਕਰਨ ਦੀ ਇਹ ਸਾਰੀ ਖੇਡ ਦੇ ਤਾਰੀਖੀ ਸਿਆਸੀ
ਸਮਾਜੀ ਤੇ ਮੁਆਸ਼ੀ ਮੁਹਰਕਾਤ ਕੀ ਨੇ? ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਕੀਤੀ ਹੋਈ ਹੈ ਇੱਕ ਤਰ੍ਹਾਂ ਦੀ ਕਿ ਇਹਦੇ ਪਿੱਛੇ ਹਾਂਜੀ ਸਿਆਸਤ ਕੀ ਕੰਮ ਕਰਦੀ ਹੈ, ਔਰ ਉਹਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਤੇ ਜੋ ਕੀਤਾ ਉਹਨਾਂ ਨੇ ਕੀਤਾ ਹੀ ਜਿਵੇਂ ਪੁੱਟਾ ਭਾਈ ਵੀਰ ਜੀ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਵਾਸਤੇ ਸਾਰਾ ਕੁਝ ਕੀਤਾ। ਉਹਨਾਂ ਨੇ ਵੇਖੋ ਸਾਰੇ ਇੱਥੇ ਉਦੋਂ ਜਿਹੜਾ ਹਿੰਦੁਸਤਾਨ ਹੁੰਦਾ ਸੀ ਜਿਹਦੇ ਵਿੱਚ ਪਾਕਿਸਤਾਨ ਵੀ ਸ਼ਾਮਿਲ ਸੀ, ਬੰਗਲਾਦੇਸ਼ ਵੀ ਸੀ, ਕਿਧਰੇ ਵੀ ਉਹਨਾਂ ਨੇ ਉਰਦੂ ਚ ਨਹੀਂ ਪੜ੍ਹਾਇਆ। ਗੁਜਰਾਤ ਚ ਗੁਜਰਾਤੀ ਚ ਪੜ੍ਹਾਇਆ ਅੰਗਰੇਜ਼ਾਂ ਨੇ, ਬੰਗਾਲ ਚ ਬੰਗਾਲੀ ਚ ਪੜ੍ਹਾਇਆ, ਤਮਿਲਨਾਡੂ ਤਮਿਲ ਚ ਪੜ੍ਹਾਇਆ, ਪਰ ਪੰਜਾਬ ਚ ਉਹਨਾਂ ਨੇ ਉਰਦੂ ਚ ਪੜ੍ਹਾਈ ਸ਼ੁਰੂ ਕੀਤੀ ਤੇ ਸਾਡੇ ਕਾਇਦੇ ਖੁਦੇ ਵੀ ਖਤਮ ਕੀਤੇ। ਉਹ ਸਾਰੀ ਕਹਾਣੀ ਤੁਸੀਂ ਜਾਣਦੇ ਹੋ। ਤਾਂ ਦੂਜੀ ਗੱਲ ਇੱਥੇ ਜਿਹੜੀ ਇਹ ਸੀ ਕਿ ਇਸ ਬੜੇ ਸਗੀਰ ਦੇ ਵਿੱਚ ਦੋ ਖਾਸ ਤੌਰ ਤੇ ਜਿਹੜਾ ਬਹੁਤ ਵੱਡੀ ਗਿਣਤੀ ਚ ਦੋ ਕੌਮਾਂ, ਇੱਕ ਪੰਜਾਬੀ ਤੇ ਇੱਕ ਬੰਗਾਲੀ, ਔਰ ਇਹ ਬੜੀ ਵੱਡੀ ਗਿਣਤੀ ਚ ਵੀ ਸਨ। ਔਰ ਪੰਜਾਬ ਤੇ ਬੜਾ ਤਾਕਤਵਰ ਥਾਂ ਵੀ ਸੀ। ਜਿਵੇਂ ਉਦੋਂ ਆਪਾਂ ਗੱਲ ਕਰਦੇ ਸੀ ਕਿ ਕਿਸੇ ਜ਼ਮਾਨੇ ਚ ਤੇ ਪੰਜਾਬ ਦੁਨੀਆ ਦੀ ਸਭ ਤੋਂ ਖੁਸ਼ਹਾਲ ਥਾਂ ਸੀ, ਸਭ ਤੋਂ ਅਮੀਰ ਥਾਂ ਸੀ ਪੰਜਾਬ, ਔਰ ਉਹਦਾ ਆਪਣਾ ਇੱਕ ਹਿਸਟਰੀ ਹੈ ਪੰਜਾਬ ਦੀ, ਆਪਾਂ ਜਾਣਦੇ ਹਾਂ। ਤਾਂ ਕਿਸੇ ਨਾ ਕਿਸੇ ਪੱਧਰ ਤੇ ਇਹ ਜਿਹੜੀਆਂ ਸਾਡੀਆਂ ਤਾਕਤਾਂ ਸਨ ਦੱਖਣੀ ਏਸ਼ੀਆ ਦੀਆਂ, ਖਾਸ ਤੌਰ ਤੇ ਸਾਡੇ ਦੋਵਾਂ ਮੁਲਕਾਂ ਦੀਆਂ, ਤਾਂ ਇਹਨਾਂ ਨੇ ਇਹ ਪੰਜਾਬੀਆਂ ਨੂੰ ਤੇ ਬੰਗਾਲੀਆਂ ਨੂੰ ਜਿਹੜਾ ਨਾ ਇਹਨਾਂ ਨੂੰ ਕਮਜ਼ੋਰ ਕਰਨਾ ਬੜਾ ਜ਼ਰੂਰੀ ਸਮਝਿਆ। ਅੱਗੇ ਆਜ਼ਾਦੀ ਤੋਂ ਬਾਅਦ ਕਿਵੇਂ ਸਾਡੀ ਸਾਰੀ ਸਿਆਸਤ ਚੱਲੇਗੀ, ਕਿਵੇਂ ਹੋਵੇਗੀ, ਤਾਂ ਉਹ ਪਹਿਲਾਂ ਹੀ ਇਹਨਾਂ ਦੇ ਦਿਮਾਗਾਂ 'ਚ ਸਨ, ਉਹਨਾਂ ਨੇ ਰੱਖੀਆਂ ਹੋਈਆਂ ਸਨ ਆਪਣੇ ਦਿਮਾਗਾਂ 'ਚ। ਤਾਂ ਉਹਨਾਂ ਨੇ ਪਹਿਲਾਂ ਹੀ ਇਹ ਸਾਰੇ ਕਾਸ ਦਾ ਇਹ ਸੋਚਿਆ ਵੀ ਇਹਨਾਂ ਦੋਵਾਂ ਜਿਹੜੀਆਂ ਪੰਜਾਬੀਆਂ ਨੂੰ ਤੇ ਬੰਗਾਲੀਆਂ ਨੂੰ ਜੇ ਇਕੱਠੇ ਰਹੇ ਤੇ ਇਹ ਬੜੀ ਵੱਡੀ ਤਾਕਤ ਨੇ, ਔਰ ਕੱਲ ਨੂੰ ਤਾਕਤ ਦੇ ਵਿੱਚ ਬੜੇ ਵੱਡੇ ਹਿੱਸੇਦਾਰ ਮੰਗਣਗੇ, ਅਸੀਂ ਸਾਨੂੰ ਹਿੱਸੇਦਾਰ ਬਣਾਉਣੇ ਪੈਣਗੇ ਬਰਾਬਰ ਦੇ। ਤਾਂ ਉਹਦੇ ਵਾਸਤੇ ਇਹ ਸਾਰਾ ਜਿਹੜਾ ਆ ਫਿਰ ਇਹ ਜਿਹੜੀ ਗੱਲ ਫਿਰਕੂਕਰਨ ਦੀ ਮੈਂ ਕੀਤੀ ਹੈ ਪਹਿਲਾਂ, ਉਹ ਅੰਗਰੇਜ਼ਾਂ ਤੋਂ ਵੀ ਵੱਧ ਕੇ ਸ਼ੁਰੂ ਹੋ ਗਈ, ਔਰ ਫਿਰ ਵੰਡ ਹੀ ਹੋ ਗਈ, ਬੰਗਾਲ ਦੀ ਵੀ ਵੰਡ ਹੋ ਗਈ ਤੇ ਪੰਜਾਬ ਦੀ ਵੀ ਵੰਡ ਹੋ ਗਈ। ਇਹ ਤੇ ਇਹਦੇ ਸਿਆਸੀ ਸਨ, ਔਰ ਜਿਹੜਾ ਉਹਦਾ ਸਮਾਜੀ ਉਹਨਾਂ ਨੇ ਫਾਊਂਡੇਸ਼ਨ ਬਣਾਈ, ਨੀਂਹ ਬਣਾਈ, ਉਹ ਸਾਰੀ ਫਿਰਕੂ ਬਣਾਈ, ਔਰ ਇਹਨਾਂ ਫਿਰਕੂਕਰਨ ਕਰ ਦਿੱਤਾ, ਲੋਕਾਂ ਨੇ ਅੰਦਰ ਜ਼ਹਿਰਾਂ ਪਾਤੀਆਂ। ਵੇਖੋ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕਦੀ ਵੀ ਕੋਈ ਇੱਥੇ ਫਿਰਕੂ ਦੰਗਾ ਨਹੀਂ ਹੋਇਆ। ਇਹ ਸਾਡੇ ਦੱਖਣੀ ਏਸ਼ੀਆ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਕਦੀ ਕੋਈ ਕਮਿਊਨਲ ਰਾਈਟ ਨਹੀਂ ਹੋਇਆ। ਇਹ ਕੰਮ ਆ ਕੇ ਅੰਗਰੇਜ਼ਾਂ ਨੇ ਸ਼ੁਰੂ ਕੀਤਾ, ਔਰ ਉਸ ਤੋਂ ਬਾਅਦ ਉਹੀ ਵਿਰਾਸਤ ਜਿਹੜੀ ਹੈ ਇੱਥੋਂ ਦੇ ਦੋਹਾਂ ਦੇਸ਼ਾਂ ਦੇ ਮੁਲਕਾਂ ਦੇ ਹਾਕਮਾਂ ਨੇ ਫਿਰ ਜਿਹੜੀ ਕਰ ਲਈ ਹੱਥ 'ਚ। ਔਰ ਇੱਥੇ ਭਾਰਤ 'ਚ ਉਹਨਾਂ ਨੂੰ ਹੋਰ ਵੀ ਜ਼ਿਆਦਾ ਹੱਕ 'ਚ ਕਰਨੀ ਪਈ, ਕਿਉਂਕਿ ਇੱਥੇ ਬਹੁਤ ਸਾਰੇ ਤਬਕੇ ਵੱਖਰੇ ਵੱਖਰੇ ਫਿਕਰੇ ਰਹਿੰਦੇ ਹਨ, ਫਿਰਕੇ ਰਹਿੰਦੇ ਹਨ ਇਸ ਜੇ ਧਰਮ ਦੇ ਪੱਖੋਂ, ਰਿਲੀਜਨ ਦੇ ਪੱਖੋਂ। ਪਾਕਿਸਤਾਨ 'ਚ ਚਲੋ ਇਸ ਤਰ੍ਹਾਂ ਦੀ ਕਿਉਂਕਿ ਇੱਕੋ ਰਿਲੀਜਨ ਹੋ ਗਿਆ, ਤਾਂ ਉਹਨਾਂ ਨੇ ਇਸ ਗੱਲ ਨੂੰ ਲੁਕਾਉਣ ਵਾਸਤੇ ਵੀ ਤੁਸੀਂ ਪੰਜਾਬੀ ਹੋ ਜਾਂ ਤੁਸੀਂ ਸਿੰਧੀ ਹੋ ਜਾਂ ਕੁਛ, ਉਹਨਾਂ ਕਹਿੰਦੇ ਤੁਸੀਂ ਸਾਰੇ ਮੁਸਲਮਾਨ ਹੋ, ਔਰ ਆਪਣਾ ਮਾਮਲਾ ਸਿਰਫ ਜਿਹੜਾ ਆ ਕਿ ਆਪਾਂ ਸਾਰੇ ਮੁਸਲਮਾਨ ਆ, ਜ਼ੁਬਾਨ ਸਾਡੀ ਉਰਦੂ ਹੈ, ਉਹੀ ਸਾਡੀ ਕੌਮੀ ਜ਼ਬਾਨ ਹੋਏਗੀ, ਉਹੀ ਸਾਡੀ ਸਾਰਿਆਂ ਦੀ ਜ਼ਬਾਨ ਹੈ, ਤੇ ਬਾਕੀ ਜਿਹੜੀਆਂ ਜ਼ਬਾਨਾਂ ਨੇ ਇਹ ਠੀਕ ਨਹੀਂ। ਔਰ ਇਹਨਾਂ ਨਾਲ ਇਹ ਉਹਨਾਂ ਦੇ ਜ਼ਿਹਨ 'ਚ ਇਹ ਗੱਲ ਲੋਕਾਂ ਨੇ ਭਾਈ ਗਈ, ਇੱਧਰ ਵੀ ਤੇ ਉੱਧਰ ਵੀ, ਕਿ ਜੇ ਅਸੀਂ ਆਪਣੀਆਂ ਜ਼ਬਾਨਾਂ ਦੀ ਗੱਲ ਕਰਾਂਗੇ ਤੇ ਪਾਕਿਸਤਾਨ ਟੁੱਟ ਜਾਏਗਾ, ਭਾਰਤ ਟੁੱਟ ਜਾਏਗਾ। ਯਾਨੀ ਕਿ ਜ਼ਬਾਨ ਦੀ ਗੱਲ ਜਿਹੜੀ ਹੈ, ਇਹ ਜਿਹੜੀਆਂ ਸਾਡੇ ਦੇਸ਼ ਨੇ, ਮੁਲਕ ਨੇ ਸਾਡੇ, ਇਹਨਾਂ ਦੀ ਜਿਹੜੀ ਯੂਨਿਟੀ ਹੈ, ਉਹਦੀ ਏਕਤਾ ਜਿਹੜੀ ਹੈ, ਉਹ ਉਹਨਾਂ ਦੇ ਰਾਹ 'ਚ ਰੁਕਾਵਟ ਬਣੇਗਾ। ਮੇਰਾ ਆਪਣਾ ਖਿਆਲ ਹੈ ਵੇ ਕਿ ਇਹਨਾਂ ਦੋਵਾਂ ਮੁਲਕਾਂ ਦੀ ਜਿਹੜੀ ਯੂਨਿਟੀ ਹੈ, ਅੰਦਰੂਨੀ ਯੂਨਿਟੀ, ਮੈਂ ਭਾਰਤ ਤੇ ਪਾਕਿਸਤਾਨ ਦੀ ਆਪਸ 'ਚ ਜਿਹੜੀ ਹੈ ਸੁਲਹ ਸਫਾਈ ਦੀ ਗੱਲ ਨਹੀਂ ਕਰਦਾ, ਮਤਲਬ ਪਾਕਿਸਤਾਨ ਦੀ ਆਪਣੀ ਯੂਨਿਟੀ ਔਰ ਜਿਹੜੀ ਭਾਰਤ ਦੀ ਆਪਣੀ ਯੂਨਿਟੀ, ਇਹ ਕਾਇਮ ਹੀ ਨਹੀਂ ਰੱਖੀ ਜਾ ਸਕਦੀ ਜਿੰਨਾ ਚਿਰ ਇੱਥੋਂ ਦੀਆਂ ਜ਼ੁਬਾਨਾਂ ਨੂੰ ਉਹ ਥਾਂ ਨਾ ਦਿੱਤੀ ਗਈ ਜਿਹੜੀ ਵੀ ਕਿਸੇ ਮਾਦਰੀ ਜ਼ੁਬਾਨ ਦੀ ਆਪਣੀ ਥਾਂ ਦੇ ਵਿੱਚ, ਖਿੱਤੇ ਦੇ ਵਿੱਚ ਥਾਂ ਬਣਦੀ ਹੈ। ਔਰ ਇਹ ਤੁਸੀਂ ਵੇਖ ਹੀ ਰਹੇ ਹੋ ਕਿ ਸਾਡੇ ਕਿਉਂਕਿ ਇੱਥੇ ਜਿਹੜੀ ਪਾਰਲੀਮਾਨੀ ਡੈਮੋਕ੍ਰੇਸੀ ਸੀ, ਥੋੜਾ ਜਮਹੂਰੀਅਤ ਸੀ ਪਾਰਲੀਮਾਨੀ, ਉਹਦੇ ਪੈਰ ਥੋੜੇ ਵੱਧ ਲੱਗ ਗਏ, ਔਰ ਸਾਡਾ ਜਿਹੜਾ ਆਈਨ ਵੀ ਬਣਿਆ, ਜਿਹੜਾ ਕਨਸਟੀਟਿਊਸ਼ਨ ਬਣਿਆ, ਉਹ ਥੋੜਾ ਫੈਡਰਲ ਸੀ ਆਪਣੇ ਸੁਭਾਅ ਦੇ ਵਿੱਚ, ਕੁਝ ਫੈਡਰਲ ਸੀ ਪਾਕਿਸਤਾਨ ਦੇ ਮੁਕਾਬਲੇ। ਇਸ ਕਰਕੇ ਉਹ ਮਸਲੇ ਜਿਹੜੇ ਤੁਹਾਡੇ ਕੋਲ ਪਹਿਲਾਂ ਆ ਗਏ, ਉਹ ਸਾਡੇ ਕੋਲ ਥੋੜੇ ਹੁਣ ਥੋੜੇ ਸ਼ੁਰੂ ਹੋਏ ਨੇ, ਕਿਉਂਕਿ ਸਾਡੇ ਵੀ ਜਿਹੜੀ ਤਾਕਤ ਦੀ ਵੰਡ ਸੀ ਫੈਡਰਲ ਕੀਤੀ ਗਈ ਸੀ, ਜਿਹੜੀ ਯੂਨੀਅਨ ਸਾਡਾ ਕਨਸਟੀਟਿਊਸ਼ਨ ਸੀ, ਉਹਦੇ ਵਿੱਚ ਵੱਖ-ਵੱਖ ਸਟੇਟਸ ਨੂੰ ਸਟੇਟ ਕਿਹਾ ਗਿਆ ਉਹਨਾਂ ਨੂੰ। ਵੇਖੋ ਆਪਾਂ ਸੂਬੇ ਕਹਿ ਦਿੰਦੇ ਹਾਂ, ਪਰ ਜਿਹੜਾ ਸਟੇਟ ਸ਼ਬਦ ਹੈ ਪੋਲਿਟਿਕਸ ਦੇ ਵਿੱਚ, ਸਟੇਟ ਦਾ ਮਤਲਬ ਇੱਕ ਆਟੋਨਮਸ ਯੂਨਿਟ ਹੁੰਦਾ ਹੈ ਨਾ, ਸੋਵਰਨ ਯੂਨਿਟ ਹੁੰਦਾ ਹੈ। ਇਸ ਕਰਕੇ ਹੀ ਭਾਰਤ ਦੇ ਵਿੱਚ ਤੁਹਾਡੇ ਪਤਾ ਨਹੀਂ ਪਾਕਿਸਤਾਨ 'ਚ ਸਟੇਟਸ ਕਹਿੰਦੇ ਨੇ ਸਿੰਧ ਨੂੰ, ਪੰਜਾਬ ਨੂੰ, ਜਾਂ ਪ੍ਰੋਵਿੰਸ ਕਹਿੰਦੇ ਨੇ, ਕੀ ਆਂਦੇ ਹੋ ਤੁਸੀਂ? ਜੀ ਸੂਬਾ ਕਹਿੰਦੇ ਨੇ ਜੀ।
ਸੂਬਾ ਕਹਿੰਦੇ ਨੇ, ਸੂਬਾ ਪਰ ਸਾਡੇ ਇੱਥੇ ਪ੍ਰੋਵਿੰਸ, ਜਿਹੜਾ ਉਹ ਹਾਂ। ਹਾਂਜੀ ਪ੍ਰੋਵਿੰਸ, ਤੁਸੀਂ ਪ੍ਰੋਵਿੰਸ ਹੈ ਤੁਹਾਡੇ। ਸਾਡੇ ਇੱਥੇ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਆਈਨ ਹੈ, ਉਹਦੇ ਵਿੱਚ ਸਟੇਟ ਲਿਖਿਆ ਹੋਇਆ ਅੰਗਰੇਜ਼ੀ ਚ, ਔਰ ਅੰਗਰੇਜ਼ੀ ਨੂੰ ਹੀ ਮੂਲ ਮੰਨਿਆ ਗਿਆ ਕਿ ਜੇ ਉਹਦਾ ਜਿਹੜਾ ਉਲਥਾ ਕੀਤਾ ਗਿਆ ਟ੍ਰਾਂਸਲੇਸ਼ਨ ਜੇ ਹੋਰ ਕੁਝ ਵੀ ਹੋਵੇ, ਜਿਹੜੀ ਅੰਗਰੇਜ਼ੀ ਦੀ ਟੈਕਸਟ ਹੈ ਉਹਨੂੰ ਜਿਹੜਾ ਬੇਸਿਕ ਮੰਨਿਆ ਜਾਏਗਾ। ਤਾਂ ਅੰਗਰੇਜ਼ੀ ਦੇ ਵਿੱਚ ਉਹ ਸ਼ਬਦ ਸਟੇਟ ਹੈ, ਲਫ਼ਜ਼ ਜਿਹੜਾ ਸਟੇਟ ਹੈ, ਸਟੇਟ ਦਾ ਮਤਲਬ ਹੈ ਆਪਾਂ ਨੂੰ ਪੋਲਿਟਿਕਸ ਦੇ ਵਿੱਚ ਸਟੇਟ ਦਾ ਮਤਲਬ ਹੈ ਕਿ ਸੋਵਰਨ ਯੂਨਿਟ ਹੈ ਜੀ। ਤਾਂ ਕਾਫੀ ਭਾਰਤ ਦੇ ਵਿੱਚ ਜਿਹੜੇ ਸਟੇਟ ਸਨ ਉਹਨਾਂ ਕੋਲ ਰਾਈਟਸ ਸਨ, ਹੱਕ ਸਨ ਉਹਨਾਂ ਕੋਲ, ਜਿਹੜੇ ਹੌਲੀ ਹੌਲੀ ਪਿਛਲੇ 70 ਸਾਲਾਂ ਦੇ ਵਿੱਚ ਗੁੱਝੇ ਢੰਗ ਨਾਲ ਜਾਂ ਹੁਣ ਬੜੇ ਬ੍ਰੇਜ਼ਨਲੀ ਬੜੇ ਸਿੱਧੇ ਢੰਗ ਨਾਲ ਜਿਹੜੇ ਨੇ ਉਹ ਸਾਰੇ ਜਿਹੜੇ ਰਾਈਟਸ ਹਨ ਉਹ ਸਾਰਾ ਜਿਹੜਾ ਸੈਂਟਰਲਾਈਜ਼ ਕੀਤੇ ਜਾ ਰਹੇ ਨੇ, ਕੇਂਦਰੀ ਜਿਹੜੀ ਤਾਕਤ ਹੈ ਉਹਦੇ ਹੱਥ 'ਚ ਕੀਤੇ ਜਾ ਰਹੇ ਨੇ। ਇਸੇ ਕਰਕੇ ਸਾਡੇ ਜਿਹੜੇ ਮਸਲਿਆਂ ਨਾਲ ਤੁਸੀਂ ਪਹਿਲਾਂ ਨਜਿੱਠਦੇ ਹੋ ਪਏ, ਕਿਉਂਕਿ ਤੁਹਾਡੇ ਉਸ ਤਰ੍ਹਾਂ ਦੀ ਪਾਰਲੀਮੈਂਟ ਦੀ ਜਮਹੂਰੀਅਤ ਨਹੀਂ ਸੀ, ਔਰ ਤੁਹਾਡੇ ਜਿਹੜੇ ਸਟੇਟਸ ਦੀ ਤਾਕਤਾਂ ਦੀ ਵੰਡ ਜਿਹੜੀ ਸੀ ਉਹ ਥੋੜੀ ਘੱਟ ਸੀ ਇੱਥੋਂ ਨਾਲੋਂ, ਸਟੇਟਸ ਨੂੰ ਘੱਟ ਰਾਈਟਸ ਸਨ ਤੁਹਾਡੇ, ਤਾਂ ਤੁਸੀਂ ਉਹ ਮਸਲੇ ਪਹਿਲਾਂ ਤੁਹਾਡੇ ਸਾਹਮਣੇ ਆਏ। ਤਾਂ ਪਰ ਇੱਥੇ ਸਾਡੇ ਹੁਣ ਇਹ ਕੰਮ, ਕਿਉਂਕਿ ਸਾਡੇ ਵੀ ਉਹ ਜਿਹੜੀ ਸਟੇਟਸ ਨੂੰ ਰਾਈਟਸ ਨੂੰ ਬਹੁਤ ਖੋਰਾ ਲੱਗ ਗਿਆ, ਉਹਨਾਂ ਨੂੰ ਕਾਫੀ ਖੋਰਾ ਲੱਗ ਗਿਆ। ਤੇ ਅਸੀਂ ਵੀ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਅਸੀਂ ਸਿਆਸਤ ਦੇ ਵਿੱਚ ਪਹਿਲਾਂ ਤੇ ਤੁਹਾਡੇ ਨਾਲ ਅੱਗੇ ਸਾਂ ਕਿ ਅਸੀਂ ਜਮਹੂਰੀਅਤ ਕੁਝ ਬਿਹਤਰ ਸੀ ਸਾਡੇ, ਪਰ ਹੁਣ ਅਸੀਂ ਤੁਹਾਡੇ ਪਿੱਛੇ ਹੋ ਗਏ ਹਾਂ, ਕਿਉਂਕਿ ਤੁਸੀਂ ਜਿਹੜੇ ਉਹ ਮਸਲੇ ਪਹਿਲਾਂ ਤੁਹਾਡੇ ਸਾਹਮਣੇ ਆ ਗਏ ਨੇ, ਤੁਸੀਂ ਉਹਨਾਂ ਨੂੰ ਨਜਿੱਠਦੇ ਹੋ ਪਏ, ਤੇ ਅਸੀਂ ਹਾਲੀ ਸਾਡੇ ਉਹ ਮਸਲੇ ਹੁਣ ਉਹ ਪੈਦਾ ਸ਼ੁਰੂ ਹੋਣੇ ਆ। ਜਿਵੇਂ ਪਿੱਛੇ ਜੀ ਬੰਗਾਲ 'ਚ ਚੋਣਾਂ ਵੀ ਜਿਹੜੀਆਂ ਹੋਈਆਂ ਨੇ, ਉਹਦੇ ਵਿੱਚ ਲਗਭਗ ਇਹ ਗੱਲ ਬਣ ਗਈ, ਜਿਹੜੀ ਹੈ ਕੌਮੀਅਤ ਦਾ ਸਵਾਲ ਬਣ ਗਿਆ, ਔਰ ਬਲਕਿ ਜਿਹੜੀ ਸਾਡੀ ਕੇਂਦਰ ਦੀ ਸਿਆਸਤ ਹੈ ਉਹਨਾਂ ਵੱਲੋਂ ਆਪ ਹੀ ਇੱਕ ਢੰਗ ਨਾਲ ਬਣਾਇਆ ਗਿਆ, ਜਦੋਂ ਉਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਹੈ ਉਸ ਤਰ੍ਹਾਂ ਦੇ ਜਿਹੜੇ ਫਿਰਕੂ ਹਿੰਦੂ ਫਿਰਕੂ ਜਾਂ ਜੈ ਭਾਰਤ ਮਾਤਾ ਜੈ ਜੈ ਹੁਣ ਨਾਰੇ ਕੀਤੇ, ਤੇ ਉਹ ਜੈ ਬੰਗਲਾ ਸ਼ੁਰੂ ਕਰ ਦਿੱਤੇ ਉਹਨਾਂ ਨੇ। ਤੇ ਉਹਦੇ ਵਿੱਚ ਫਿਰ ਜੈ ਬੰਗਲਾ ਦੀ ਜਦੋਂ ਗੱਲ ਆਈ, ਤੇ ਜਿਹੜੀ ਸਾਰੀ ਬੰਗਾਲੀ ਇਲੀਟ ਹੈ, ਜਿਹੜੀ ਸਾਰੀ ਬੰਗਲਾ ਇਲੀਟ ਹੈ, ਉਹ ਸਾਰੀ ਤ੍ਰਿਣਮੂਲ ਕਾਂਗਰਸ ਨਾਲ, ਮਮਤਾ ਨਾਲ ਹੋ ਗਈ। ਤਾਂ ਇਹ ਥਾਂ ਥਾਂ ਤੇ ਵਾਪਰਿਆ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ 80ਵਿਆਂ ਦੇ ਵਿੱਚ ਕਿੱਡਾ ਵੱਡਾ ਸੰਤਾਪ ਅਸੀਂ ਹਟਾਇਆ ਹੈ, ਔਰ ਐਡੀ ਵੱਡੀ ਟ੍ਰੈਜੇਡੀ ਚੋਂ ਲੰਘਿਆ ਹੈ। ਪੰਜਾਬ ਜਿਹੜਾ ਉਹ ਕਿਸੇ ਨਾ ਕਿਸੇ, ਉਹ ਕਹਿਣ ਆਖਣ ਨੂੰ ਤੇ ਉਹ ਖਾਲਿਸਤਾਨ ਸੀ ਤੇ ਸਿੱਖ ਇੱਕ ਤਰ੍ਹਾਂ ਦੀ ਫਿਰਕਾ ਪ੍ਰਸਤੀ ਹੀ ਅਗਵਾਈ ਕਰ ਰਹੀ ਸੀ ਉਹਦੀ, ਪਰ ਉਹਦੇ ਤਹਿ ਦੇ ਵਿੱਚ ਜਿਹੜਾ ਨਾ ਉਹ ਪੰਜਾਬ ਦੇ ਵਿੱਚ ਜਿਹੜੀ ਆਪਣੀ ਖੁਦਮੁਖਤਿਆਰੀ ਆਟੋਨਮੀ ਦੀ ਚਾਹਤ ਹੈ ਉਹ ਪਈ ਹੋਈ ਹੈ, ਔਰ ਬਹੁਤ ਵੱਡੇ ਪੱਧਰ ਤੇ ਪਈ ਹੋਈ ਹੈ। ਔਰ ਇਹ ਇਕੱਲੇ ਪੰਜਾਬ 'ਚ ਨਹੀਂ ਆ, ਇਹ ਮਤਲਬ ਸਾਡੇ ਦੱਖਣੀ ਏਸ਼ੀਆ ਦੇ ਜਿਹੜੇ ਸਾਰੇ ਦੇਸ਼ਾਂ ਦੇ ਵੱਖ-ਵੱਖ ਸਟੇਟਸ ਨੇ, ਜਿਨ੍ਹਾਂ ਦੇ ਸੂਬੇ ਜਾਂ ਰਾਜ ਆਖ ਛੱਡਦੇ ਆ, ਉਹ ਸਾਰਿਆਂ 'ਚ ਕਿਸੇ ਨਾ ਕਿਸੇ ਪਈ ਹੈ। ਹੁਣ ਤੱਕ ਉਹ ਸਾਹਮਣੇ ਕਿਉਂ ਨਹੀਂ ਆਈ? ਕਿਉਂਕਿ ਆਜ਼ਾਦੀ ਦੀ ਲੜਾਈ ਵਿੱਚ ਸਾਰਿਆਂ ਨੂੰ ਇਹ ਸੀ ਵੀ ਅੰਗਰੇਜ਼ਾਂ ਨੂੰ ਇੱਕ ਵਾਰੀ ਕੱਢ ਲਵੋ। ਅੰਗਰੇਜ਼ਾਂ ਨੂੰ ਕੱਢਣ ਦੀ ਜਿਹੜੀ ਜਜ਼ਬਾ ਸੀ, ਭਾਵਨਾ ਸੀ, ਜਿਹੜੀ ਉਹ ਇੰਨਾ ਤਗੜਾ ਸੀ, ਉਹਦੇ ਵਿੱਚ ਬਾਕੀ ਸਾਰੇ ਜਿਹੜੇ ਸਾਡੇ ਸਵਾਲ ਸਨ ਨਾ ਜਿਹੜੇ ਸਿਆਸਤ ਦੇ, ਉਹ ਕਾਫੀ ਪਿੱਛੇ ਚਲੇ ਗਏ, ਔਰ ਉਹਨਾਂ ਵੱਲ ਧਿਆਨ ਵੀ ਨਹੀਂ ਗਿਆ, ਔਰ ਸਾਹਮਣੇ ਵੀ ਨਹੀਂ ਆਏ। ਔਰ ਹੁਣ ਮੈਂ ਸਮਝਦਾ ਕਿ ਸਾਹਮਣੇ ਆਉਣੇ ਬਹੁਤ ਹੱਦ ਤੱਕ ਤੁਹਾਡੇ ਵੀ ਤੇ ਸਾਡੇ ਵੀ ਬੜੇ ਸ਼ੁਰੂ ਹੋ ਗਏ ਨੇ, ਔਰ ਹੋਰ ਤਿੱਖੇ ਰੂਪ 'ਚ ਹੋਣਗੇ। ਔਰ ਇਹਨਾਂ ਸਾਰਿਆਂ ਦਾ ਜਿਹੜਾ ਇਲਾਜ ਇੱਕੋ ਹੀ ਹੈ, ਔਰ ਜਿਹੜਾ ਮੈਂ ਸਮਝਦਾ ਕਿ ਮੈਂ ਇਸ ਹੱਕ 'ਚ ਆ ਕਿ ਪਾਕਿਸਤਾਨ ਦੀ ਯੂਨਿਟੀ ਰਹਿਣੀ ਚਾਹੀਦੀ ਹੈ, ਹਿੰਦੁਸਤਾਨ ਦੀ ਯੂਨਿਟੀ ਰਹਿਣੀ ਚਾਹੀਦੀ ਹੈ, ਕਿਉਂਕਿ ਇਕੱਠੇ ਰਹਿ ਕੇ ਜਿੰਨੇ ਅਸੀਂ ਤਾਕਤਵਰ ਹਾਂ, ਇਕੱਠੇ ਰਹਿ ਕੇ ਅਸੀਂ ਜ਼ਿਆਦਾ ਅੱਗੇ ਵੱਧ ਤਰੱਕੀ ਜ਼ਿਆਦਾ ਕਰ ਸਕਦੇ ਹਾਂ। ਲੜਾਈ ਝਗੜਿਆਂ ਦੇ ਵਿੱਚ ਜਿਹੜਾ ਉਹਦਾ ਆਪਾਂ ਨੂੰ ਪਤਾ ਹੈ ਵੀ ਉਜਾੜਾ ਹੀ ਹੁੰਦਾ, ਤੇ ਕੋਈ ਉਹਦੇ 'ਚ ਨਿਕਲਦਾ ਕੁਛ ਨਹੀਂ। ਤੇ ਇਸ ਕਰਕੇ ਪਰ ਇਹ ਤਾਂ ਹੀ ਅਸੀਂ ਇਹਨਾਂ ਨੂੰ ਠੀਕ ਤਰ੍ਹਾਂ ਨਾਲ ਅੱਗੇ ਵੱਧ ਸਕਾਂਗੇ ਜੇ ਅਸੀਂ ਇਹਨਾਂ ਮਸਲਿਆਂ ਨੂੰ ਠੀਕ ਢੰਗ ਨਾਲ ਇੱਕ ਉਹਦੇ ਉੱਤੇ ਅਸੀਂ ਇੱਕ ਆਪਣੀ ਸਟਰਕਚਰ ਉਤਾਰਾਂਗੇ, ਪੋਲੀਟੀਕਲ ਸਟਰਕਚਰ ਜਿਹੜੀ ਹੈ ਇਸ ਤਰ੍ਹਾਂ ਦੀ ਬਣਾਵਾਂਗੇ, ਜਿਹੜੀ ਸਾਡੀ ਜਿਹੜੀ ਹਕੀਕਤ ਹੈ ਸਾਡੇ ਸਮਾਜਾਂ ਦੀ, ਸਾਡੀ ਸੁਸਾਇਟੀ ਦੀ, ਇਸ ਖਿੱਤੇ ਦੀ ਜਿਹੜੀ ਹਕੀਕਤ ਹੈ, ਪੋਲੀਟੀਕਲ ਹਕੀਕਤ ਹੈ, ਉਹਨੂੰ ਤਸਲੀਮ ਕੀਤਾ ਜਾਏ, ਔਰ ਤਸਲੀਮ ਕਰਕੇ ਉਹਦੇ ਉੱਤੇ ਉਹ ਜਿਹੜਾ ਲੋੜੀਂਦਾ ਜਿਹੜਾ ਸਟਰਕਚਰ ਹੈ, ਢਾਂਚਾ ਹੈ ਪੋਲੀਟੀਕਲ, ਉਹ ਉਸਾਰਿਆ ਜਾਏ। ਤਾਂ ਹੀ ਅਸੀਂ ਅਮਨ ਅਮਾਨ ਨਾਲ ਰਹਿ ਸਕਾਂਗੇ, ਔਰ ਅਸੀਂ ਤਰੱਕੀ ਕਰ ਸਕਾਂਗੇ, ਔਰ ਅਸੀਂ ਵੱਡੀਆਂ ਮੁਸੀਬਤਾਂ ਤੋਂ ਬਚ ਸਕਾਂਗੇ। ਅੱਛਾ ਵੀਰ, ਇਹ ਇੱਕ ਚੀਜ਼ ਜਿਹੜੀ ਤੁਸੀਂ ਨਿਸ਼ਾਨਦੇਹੀ ਕੀਤੀ, ਇਹ ਇੱਥੇ ਵੀ ਹੈ, ਇੱਥੇ ਸੈਂਟਰਲ ਡਾਇਲੈਕਟ ਦੇ ਨਾਂ ਨਾਲ ਮੌਜੂਦ ਹੈ ਵੀ ਮਾਝੇ ਵਾਲੇ ਜਿਹੜੇ ਨੇ ਉਹ ਸਮਝਦੇ ਨੇ ਵੀ ਅਸੀਂ ਤਾਂ ਖਰੇ ਸਾਡੀ ਪੰਜਾਬੀ ਸੁੱਚੀ, ਤੇ ਬਾਕੀ ਜਿਹੜੇ ਨੇ ਉਹ ਪੰਜਾਬੀ ਜਿਹੜੀ ਏਡੀ ਖਾਲਸ ਨਹੀਂ। ਅੱਛਾ, ਇਹਦੀ ਪਾਰੋਂ ਜਿਹੜਾ ਹੈ ਨਾ ਉਹ ਇੱਥੇ ਇੱਕ ਵੰਡ ਬਣਦੀ, ਔਰ ਜਿਹੜੇ ਫਿਰ ਬਾਕੀ ਬੋਲੀਆਂ ਵਾਲੇ ਨੇ, ਮੈਂ ਅਕਸਰ ਕਹਿੰਦਾ ਹੁੰਦਾ ਵੀ ਇਹ ਪੰਜਾਬੀ ਜਿਹੜੀ ਹੈ ਲਹਿਜਿਆਂ ਤੋਂ ਵੀ ਅੱਗੇ ਦੀ ਗੱਲ, ਬੋਲੀਆਂ ਦੀ ਭਾਸ਼ਾ ਹੈ, ਜਿਵੇਂ ਟੋਨਲ ਲੈਂਗੁਏਜ ਆਖਿਆ ਜਾਂਦਾ, ਤੇ ਉਵੇਂ ਬੋਲੀਆਂ ਦੀ ਭਾਸ਼ਾ ਹੈ। ਤੇ ਇਹਦੇ ਵਿੱਚ ਬੜਾ ਹਰ ਬੋਲੀ ਦਾ ਆਪਣਾ ਨਾਂ ਹੈ, ਵੱਖਰਾ ਇੱਕ ਸਿਗਨੇਚਰ
ਕਿਸਮ ਦਾ ਨਾਂ ਹੈ ਟ੍ਰੇਡਮਾਰਕ ਹੈ। ਉਹ ਇਹ ਵੀ ਦੋ ਪਾਸੇ ਮਤਲਬ ਉਧਰ ਵੀ ਇੱਧਰ ਵੀ ਕੋਈ ਮਾਨ ਦੇਣ 'ਚ ਕੋਈ ਕਮੀ ਰਹਿ ਗਈ ਦੂਜੀਆਂ ਬੋਲੀਆਂ ਨੂੰ, ਕਿ ਉਹਨਾਂ ਆਖਿਆ ਵੀ ਨਹੀਂ ਸਾਨੂੰ ਤਾਂ ਹੁਣ ਜ਼ਬਾਨ ਲਹਿਦਾ ਬਣਾ ਦਿਓ। ਇਹ ਬੜੀ ਅਹਿਮ ਗੱਲ ਕੀਤੀ ਹੈ ਤੁਸੀਂ, ਕਿਉਂਕਿ ਜਿਹੜਾ ਜ਼ੁਬਾਨ ਦਾ ਮਾਮਲਾ ਸਿਰਫ ਦੋ ਜ਼ੁਬਾਨਾਂ ਦੇ ਆਪਸ 'ਚ ਮਾਮਲਾ ਨਹੀਂ, ਜ਼ੁਬਾਨ ਦੇ ਅੰਦਰ ਵੀ ਜਿਹੜੇ ਵੱਖ-ਵੱਖ ਕੁਝ ਵਖਰੇਵੇਂ ਹੁੰਦੇ ਨੇ, ਉਹ ਵੀ ਇੱਕ ਮਾਮਲਾ ਬੜਾ ਅਹਿਮ ਹੁੰਦਾ ਹੈ ਔਰ ਬੜਾ ਸੀਰੀਅਸ ਹੁੰਦਾ ਹੈ। ਮੈਂ ਤੇ ਕਈ ਵਾਰੀ ਨਾ ਕਿ ਜਿਹਨੂੰ ਅਸੀਂ ਆਮ ਤੌਰ ਤੇ ਟਕਸਾਲੀ ਜਾਂ ਸਟੈਂਡਰਡ ਕਹਿ ਦਿੰਦੇ ਆ ਲੈਂਗੁਏਜ, ਮੈਂ ਤੇ ਉਹਨੂੰ ਨਾ ਕਿ ਵਹੀ ਖਾਤੇ ਦੀ ਭਾਸ਼ਾ ਹੈ, ਮੈਂ ਉਹਨੂੰ ਮੁਰਦਾ ਭਾਸ਼ਾ ਨਾ, ਮੁਰਦਾ ਜ਼ੁਬਾਨ ਹੁੰਦੀ ਹੈ, ਉਹਦੇ 'ਚ ਵਹੀ ਖਾਤੇ ਦਾ ਦਫ਼ਤਰੀ ਕੰਮ ਜਿਹਾ ਹੁੰਦਾ ਹੈ, ਪਰ ਉਹ ਜਿਉਂਦੀ ਜਾਂਦੀ ਜ਼ੁਬਾਨ ਨਹੀਂ ਹੁੰਦੀ। ਕੋਈ ਵੀ ਜ਼ੁਬਾਨ ਜਿਹੜੀ ਹੈ ਜਿਉਂਦੀ ਤੇ ਆਪਣੀ, ਜਿੱਦਾਂ ਤੁਸੀਂ ਬੋਲੀਆਂ ਆਖਿਆ ਜਾਂ ਡਾਇਲੈਕਟਸ ਆਖੇ, ਇਹਦੇ ਵਿੱਚ ਜਿਉਂਦੀ ਹੈ। ਔਰ ਤੁਸੀਂ ਵੇਖਿਆ ਵੀ ਹੋਣਾ ਤੇ ਸਾਡੇ ਤੇ ਇਹ ਗੱਲ ਬਹੁਤ ਹੈ ਕਿ ਜਿਹੜੇ ਲਿਖਾਰੀ ਆਪਣੀਆਂ ਡਾਇਲੈਕਟਸ ਦੇ ਵਿੱਚ ਲਿਖਦੇ ਨੇ, ਉਹਨਾਂ ਨੂੰ ਜ਼ਿਆਦਾ ਪ੍ਰਵਾਨਗੀ ਮਿਲਦੀ ਹੈ, ਲੋਕ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਮਾਨਤਾ ਦਿੰਦੇ ਨੇ, ਰਿਕੋਗਨੀਸ਼ਨ ਉਹਨਾਂ ਨੂੰ ਵਧੇਰੇ ਮਿਲਦੀ ਹੈ। ਤੇ ਜਿਹੜੇ ਉਹ ਕਿਤਾਬੀ ਜੀ ਜਿਹਨੂੰ ਟਕਸਾਲੀ ਜ਼ੁਬਾਨ ਕਹਿ ਦਿੰਦੇ ਨੇ ਜਾਂ ਸਟੈਂਡਰਡ ਕਹਿ ਦਿੰਦੇ ਨੇ, ਉਹ ਕੁਝ ਚਿਰ ਚੱਲਦੇ ਚੁਲਦੇ ਨੇ, ਫਿਰ ਉਹਨੂੰ ਪ੍ਰੋਫੈਸਰ ਪੜ੍ਹਦੇ ਨੇ, ਉਹਨਾਂ ਦੇ ਉੱਤੇ ਕਿਤਾਬਾਂ ਪ੍ਰੋਫੈਸਰ ਲਿਖਦੇ ਰਹਿੰਦੇ ਨੇ, ਕ੍ਰਿਟਿਸਿਜ਼ਮ ਜਿਹਾ ਹੁੰਦਾ ਰਹਿੰਦਾ। ਪਰ ਲੋਕਾਂ ਦੇ ਮਨਾਂ ਦਾ ਔਰ ਲੋਕਾਂ ਦਾ ਹਿੱਸਾ ਨਹੀਂ ਬਣਦੇ, ਉਹ ਲੋਕਾਂ ਦੀਆਂ ਜੀਭਾਂ ਤੇ ਜਾਂ ਜ਼ੁਬਾਨ ਤੇ ਨਹੀਂ ਚੜ੍ਹਦੇ। ਇਸ ਕਰਕੇ ਜਿਹੜੀਆਂ ਉਹ ਡਾਇਲੈਕਟਸ ਨੇ, ਇਹ ਜਿਉਂਦੀਆਂ ਜਿਹੜੀਆਂ ਭਾਸ਼ਾਵਾਂ ਹੁੰਦੀਆਂ, ਜਿਉਂਦੀਆਂ ਇੱਕ ਜ਼ੁਬਾਨ ਦੇ ਜਿਹੜੇ ਨੇ ਇੱਕ ਤਰ੍ਹਾਂ ਅੰਗ ਕਹਿ ਲਓ, ਔਰ ਇਹਦੇ ਵਿੱਚ ਹੀ ਕੋਈ ਜ਼ੁਬਾਨ ਜਿਉਂਦੀ ਹੈ, ਉਹਨਾਂ ਨੂੰ ਬਚਾ ਕੇ ਰੱਖਣਾ, ਉਹਨਾਂ ਦੀ ਮੈਂ ਤੇ ਮੇਰੇ ਆਪਣਾ ਜਿਹੜਾ ਖਿਆਲ ਉਹ ਇਹ ਵੇ ਕਿ ਜਿਹੜੀ ਹੋਰ ਵੀ ਦੁਨੀਆ ਦੇ ਵਿੱਚ ਕਈ ਥਾਵਾਂ ਤੇ ਗੱਲ ਅੱਜ ਕੱਲ੍ਹ ਹੁੰਦੀ ਪਈ ਹੈ ਕਿ ਮੈਂ ਸਮਝਦਾ ਕਿ ਜਿਹੜੇ ਪਹਿਲੇ ਤਿੰਨ ਕੁ ਸਾਲ ਨੇ ਬਾਲ ਦੇ ਅਣਜਾਣੇ ਦੇ, ਉਹ ਉਹਨੂੰ ਪੜ੍ਹਾਉਣਾ ਹੀ ਉਹਦੇ ਆਪਣੀ ਡਾਇਲੈਕਟ ਚਾਹੀਦਾ ਹੈ। ਔਰ ਸੱਚੀ ਗੱਲ ਹੈ ਕਿ ਲਗਭਗ ਇੰਝ ਹੀ ਹੁੰਦਾ ਹੈ। ਜੇ ਤੁਸੀਂ ਮਤਲਬ ਜੇ ਲਾਹੌਰ ਦਾ ਕੋਈ ਜਿਹੜਾ ਆ ਮਾਸਟਰ ਹੈ ਸ਼ਹਿਰ ਦਾ, ਉਹ ਚਲਾ ਗਿਆ ਆਪਣਾ ਸਿਆਲਕੋਟ, ਤਾਂ ਉਹ ਬਾਲਾਂ ਨੂੰ ਬੜੀ ਦਿੱਕਤ ਆਉਂਦੀ ਹੈ। ਤੇ ਜੇ ਸਿਆਲਕੋਟੀ ਉੱਥੇ ਪੜ੍ਹਾਉਣ ਵਾਲਾ ਹੋਇਆ ਤੇ ਉਹਨਾਂ ਨਾਲ ਉਹ ਸਿਆਲਕੋਟੀ ਬੋਲੇਗਾ, ਉੱਥੋਂ ਦੀ ਜਿਹੜਾ ਲਹਿਜਾ ਉਹ ਬੋਲੇਗਾ, ਔਰ ਨਿਆਣਿਆਂ ਨੂੰ ਬੜਾ ਚੰਗਾ ਲੱਗਦਾ, ਉਹਨਾਂ ਨੂੰ ਸਮਝ ਵੀ ਆਉਂਦਾ ਹੈ। ਇੱਥੇ ਵੀ ਮੰਨ ਲਓ ਸਾਡਾ ਪੁਆਧ ਇਲਾਕਾ ਜਿਹੜਾ ਪਟਿਆਲੇ ਵਾਲਾ ਜਿੱਥੇ ਮੈਂ ਰਹਿਣਾ, ਤਾਂ ਉਹ ਪੁਆਧ ਵਾਲੇ ਜਿਹੜੇ ਮਾਸਟਰ ਨੇ ਜਦੋਂ ਪੁਆਧੀ ਬੱਚਿਆਂ ਨਾਲ ਪੁਆਧੀ ਡਾਇਲੈਕਟ 'ਚ ਗੱਲ ਕਰਦੇ ਨੇ ਤੇ ਉਹ ਜ਼ਿਆਦਾ ਕਾਮਯਾਬ ਹੁੰਦੇ ਨੇ, ਪੜ੍ਹਾਈ 'ਚ ਬੱਚਿਆਂ ਦਾ ਵੀ ਮਨ ਜ਼ਿਆਦਾ ਲੱਗਦਾ ਹੈ ਔਰ ਗੱਲ ਵੀ ਜਿਹੜੀ ਸਮਝ ਵੀ ਜ਼ਿਆਦਾ ਆਉਂਦੀ ਹੈ। ਤਾਂ ਇਸੇ ਤਰ੍ਹਾਂ ਦੂਜੇ ਜਿਹੜੇ ਡਾਇਲੈਕਟਸ ਨੇ, ਤਾਂ ਬੱਚਾ ਸ਼ੁਰੂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਉਹਦੀ ਪੰਜਾਬੀ ਲੈਂਗੁਏਜ ਹੈ, ਅਸਲ ਦੇ ਵਿੱਚ ਤਾਂ ਉਹਦੀ ਡਾਇਲੈਕਟ ਹੁੰਦੀ ਹੈ। ਜੇ ਪੁਆਧ ਜੰਮਦਾ ਉਹਦੀ ਪੁਆਧੀ ਡਾਇਲੈਕਟ ਹੈ, ਜੇ ਮਾਝੇ ਜੰਮਦਾ ਮਾਝੀ ਡਾਇਲੈਕਟ ਹੈ, ਜੇ ਮੁਲਤਾਨ ਜੰਮਦਾ ਤਾਂ ਮੁਲਤਾਨੀ ਡਾਇਲੈਕਟ ਹੈ। ਤੋ ਇਹ ਤਜਰਬਾ ਜਿਹੜਾ ਹੈ, ਹੋਰ ਤੇ ਮੈਨੂੰ ਨਹੀਂ ਹਾਲੀ ਬਹੁਤਾ ਪਤਾ ਲੱਗਾ ਕਿਧਰੇ ਹੋਇਆ ਵਾ, ਫਿਲੀਪੀਨਸ ਦੇ ਵਿੱਚ ਤਜਰਬਾ ਹੁੰਦਾ ਪਿਆ ਕਿ ਉਹ ਪਹਿਲੇ 3 ਕੁ ਸਾਲ ਕੁਝ ਖਿੱਤਿਆਂ ਦੇ ਵਿੱਚ ਆਪਣੇ ਬਾਲਾਂ ਨੂੰ ਡਾਇਲੈਕਟ 'ਚ ਹੀ ਪੜ੍ਹਾਉਂਦੇ ਨੇ, ਉਸ ਲਹਿਜੇ 'ਚ ਹੀ ਪੜ੍ਹਾਉਂਦੇ ਨੇ, ਔਰ ਉਹ ਕਹਿੰਦੇ ਕਿ ਸਾਨੂੰ ਇਹਦੇ 'ਚ ਬਹੁਤ ਕਾਮਯਾਬੀ ਮਿਲ ਰਹੀ ਹੈ ਤੇ ਉਹਦੇ ਨਾਲ ਫਾਇਦਾ ਹੋ ਰਿਹਾ ਹੈ, ਪੜ੍ਹਾਈ ਦਾ ਬੜਾ ਫਾਇਦਾ ਹੋ ਰਿਹਾ, ਬੱਚਿਆਂ ਨੂੰ ਚੰਗਾ ਲੱਗਦਾ ਹੈ। ਉਹ ਬੱਚੇ ਦਾ ਜਿਹੜਾ ਸਾਈਕੋਲੋਜੀਕਲ ਜਿਹੜਾ ਡਿਵੈਲਪਮੈਂਟ ਹੈ ਉਹ ਬੜੀ ਵਧੀਆ ਹੁੰਦੀ ਹੈ, ਇਮੋਸ਼ਨਲ ਜਿਹੜੀ ਜਜ਼ਬਾਤੀ ਡਿਵੈਲਪਮੈਂਟ ਹੈ ਉਹ ਵਧੀਆ ਹੁੰਦੀ ਹੈ। ਤਾਂ ਮੈਂ ਇਹਦਾ ਇਲਾਜ ਇਹ ਦੱਸ ਲਵਾਂ ਕਿ ਪਹਿਲੀਆਂ ਜਮਾਤਾਂ ਜਿਹੜੀਆਂ ਨੇ ਉਹ ਹਕੀਕਤ ਦੇ ਵਿੱਚ ਕਿਸੇ ਹੱਦ ਤੱਕ ਤੇ ਹੁਣ ਵੀ ਹੁੰਦਾ ਪਿਆ। ਉਹ ਇਸ ਤਰ੍ਹਾਂ ਹੀ ਹੈ ਜਿਵੇਂ ਅੰਗਰੇਜ਼ੀ ਮੀਡੀਅਮ ਸਕੂਲ ਹੈ, ਉਹਦੇ ਵਿੱਚ ਵੀ ਬਹੁਤਾ ਪੰਜਾਬੀ 'ਚ ਦੱਸਦੇ ਨੇ, ਜੇ ਅੰਗਰੇਜ਼ੀ 'ਚ ਦੱਸਣ ਤੇ ਨਿਆਣਿਆਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਤੇ ਇਸ ਤਰ੍ਹਾਂ ਡਾਇਲੈਕਟਸ ਦਾ ਵੀ ਸਵਾਲ ਹੈ। ਆਖਰ ਨੂੰ ਮਤਲਬ ਤੁਸੀਂ ਆਖ ਦਿਓ ਮਾਝੀ ਜਿਹੜੀ ਉਹ ਸਟੈਂਡਰਡ ਹੈ, ਪਰ ਜਦੋਂ ਪੁਆਧ ਵਾਲਾ ਜਿਹੜਾ ਸਕੂਲ ਦਾ ਟੀਚਰ ਹੈ, ਉਹ ਪੁਆਧੀ 'ਚ ਬੱਚੇ ਨਾਲ ਗੱਲ ਕਰਦਾ, ਜੇ ਪੁਆਧ ਦਾ ਉਹ ਆਪ ਪੁਆਧੀ ਜੇ ਉਹਨੂੰ ਆਉਂਦੀ ਹੈ, ਤਾਂ ਇਹਦਾ ਇਲਾਜ ਵੀ ਇਹੀ ਹੈ ਕਿ ਡਾਇਲੈਕਟਸ ਨੂੰ ਉਨੀ ਆਪਾਂ ਅਹਿਮੀਅਤ ਦਈਏ। ਔਰ ਉਹਦਾ ਤਰੀਕਾ ਹੈ ਕਿ ਡਾਇਲੈਕਟਸ ਨੂੰ ਹੁਣ ਆਪਾਂ ਦਫ਼ਤਰਾਂ 'ਚ ਨਹੀਂ ਵਰਤ ਸਕਦੇ ਸਾਰੇ, ਉਹ ਇੱਕ ਸਟੈਂਡਰਡ ਫਾਰਮ ਜਿਹੜੀ ਸਾਂਝੀ ਫਾਰਮ ਹੈ ਉਹ ਤੇ ਲਹਿਜਾ ਚਾਹੀਦਾ ਹੀ ਹੁੰਦਾ ਜਿਹੜੇ ਸਾਰੇ ਵਰਤੋਂ ਕਰ ਸਕਣ। ਉਹ ਅੱਜ ਕੱਲ੍ਹ ਦੁਨੀਆ ਜੁੜਦੀ ਜਾ ਰਹੀ, ਪਹਿਲਾਂ ਤਾਂ ਪਿੰਡ ਵਾਲਾ ਬੰਦਾ ਪਿੰਡ 'ਚ ਜੰਮਦਾ ਸੀ, ਉੱਥੇ ਪੂਰਾ ਹੋ ਜਾਂਦਾ ਸੀ, ਉਹਨੂੰ ਲੋੜ ਹੀ ਕੋਈ ਨਹੀਂ ਸੀ ਪੈਂਦੀ ਕਿਸੇ ਹੋਰ ਦੀ। ਪਰ ਹੁਣ ਦੁਨੀਆ ਵੱਡੀ ਹੋਈ ਜਾਂਦੀ ਹੈ, ਪਿੰਡ ਨੂੰ ਸ਼ਹਿਰ ਜੁੜ ਗਿਆ, ਸ਼ਹਿਰਾਂ ਨਾਲ ਸ਼ਹਿਰ ਜੁੜ ਗਿਆ, ਦੁਨੀਆ ਹੀ ਸਾਰੀ ਜੁੜ ਗਈ ਹੈ। ਔਰ ਇਹ ਜਿਹੜੀ ਦੁਨੀਆ ਜੁੜ ਗਈ ਹੈ, ਇਹਦੇ ਜ਼ੁਬਾਨ ਦੇ ਮਾਮਲੇ ਵਿੱਚ ਵੀ ਉਹਦੇ ਨਤੀਜੇ ਹੋਣੇ ਨੇ। ਹੁਣ ਤੁਸੀਂ ਵੇਖੋ ਦੁਨੀਆ ਦੇ ਬਹੁਤੇ ਵੱਡੇ ਸ਼ਹਿਰ ਨੇ, ਉਹਨਾਂ ਨੂੰ ਦੱਸਣਾ ਹੀ ਔਖਾ ਵੀ ਇਹ ਕਿਹੜੀ ਜ਼ੁਬਾਨ ਦਾ। ਹੁਣ ਦਿੱਲੀ ਨੂੰ ਤੁਸੀਂ ਕਿਹੜੀ ਜ਼ੁਬਾਨ ਦਾ ਸ਼ਹਿਰ ਆਖੋਗੇ, ਲਾਹੌਰ ਨੂੰ ਕਿਹੜੀ ਜ਼ੁਬਾਨ ਦਾ ਸ਼ਹਿਰ ਆਖੋਗੇ। ਉੱਥੇ ਹੁਣ ਤੁਹਾਡੇ ਜਿਹੜੇ ਨੇ ਸਿੰਧ ਵਾਲੇ ਵੀ ਬਥੇਰੇ ਨੇ, ਉੱਥੇ ਬਲੋਚ ਭਰਾ ਵੀ ਬਥੇਰੇ ਨੇ, ਪਠਾਨ ਭਰਾ ਵੀ ਬਥੇਰੇ ਨੇ, ਔਰ ਕਈ ਸ਼ਹਿਰ ਤੇ ਇਹੋ ਜਿਹੇ ਜਿੱਥੇ ਮਤਲਬ ਇੰਨੀ ਜ਼ਿਆਦਾ ਗਿਣਤੀ ਬਰਾਬਰ ਦੀ ਹੈ, ਉਹ ਸ਼ਹਿਰ ਦਾ ਨਾਂ ਰੱਖਣੀ ਮੁਸ਼ਕਿਲ ਹੋ ਜਾਏਗਾ ਵੀ ਇਹ ਕਿਹੜੀ ਜ਼ੁਬਾਨ ਦਾ ਸ਼ਹਿਰ ਹੈ। ਔਰ ਇਹ ਜਿਹੜੇ ਸਾਡੇ ਕਾਸਮੋਪੋਲੀਟਨ ਵੱਡੇ ਦੁਨੀਆ ਦੇ ਸ਼ਹਿਰ ਨੇ ਔਰ ਬਣ ਰਹੇ ਨੇ, ਹੋਰ ਕਾਸਮੋਪੋਲੀਟਨ ਸ਼ਹਿਰ ਤੇ ਹੋਰ ਵੀ ਵੱਡੇ ਹੋਏ ਜਾਂਦੇ ਨੇ। ਇਹ ਜਿਹੜੀ ਮਲਟੀਲਿੰਗੁਅਲਿਜ਼ਮ ਜਿਸ ਨੂੰ ਕਹਿੰਦੇ ਆ ਕਿ ਇੱਕ ਹੀ
ਇੱਕ ਹੀ ਥਾਂ ਤੇ ਇੱਕ ਤੋਂ ਵੱਧ ਜ਼ੁਬਾਨਾਂ ਹੋਣੀਆਂ। ਇਹ ਵੱਡੇ ਸ਼ਹਿਰਾਂ 'ਚ ਹੁਣ ਹਰ ਥਾਂ ਤੇ ਹੀ ਹੋ ਗਿਆ। ਪੰਜਾਬ ਦੇ ਵਿੱਚ ਵੀ ਲਾਹੌਰ ਮਲਟੀਲਿੰਗੁਅਲ ਹੈ। ਇੱਥੇ ਸਾਡੇ ਹਾਂਜੀ ਜਿਹੜਾ ਦਿੱਲੀ ਜਿਹੜੀ ਹੈ ਉਹ ਦੇਸ਼ ਦੀ ਰਾਜਧਾਨੀ ਹੈ, ਉੱਥੇ ਬੰਗਾਲੀ ਵੀ ਬੜੇ ਨੇ, ਪੰਜਾਬੀ ਵੀ ਬੜੇ ਨੇ, ਉਹ ਵੀ ਮਲਟੀਲਿੰਗੁਅਲ ਹੈ। ਹੁਣ ਇਹ ਮਸਲਾ ਜਿਹੜਾ ਹੈ ਉਹ ਹੁਣ ਦਿੱਲੀ ਨੂੰ ਜੇ ਇੱਕ ਜ਼ੁਬਾਨ ਦੀ ਕਹਿ ਦਾਂਗੇ ਦੇਸ਼ ਦੀ ਰਾਜਧਾਨੀ ਹੈ ਤੇ ਜੇ ਹਿੰਦੀ ਇਲਾਕਾ ਹੈ, ਕਦੇ ਹਿੰਦੀ ਹੁੰਦਾ ਸੀ ਪਰ ਹੁਣ ਦਿੱਲੀ ਸ਼ਹਿਰ ਨੂੰ ਜੇ ਹਿੰਦੀ ਮੰਨਾਂਗੇ ਤੇ ਆਪਣੇ ਸਾਹਮਣੇ ਜਿਹੜੇ ਜ਼ੁਬਾਨ ਦੇ ਮਸਲੇ ਨੇ ਬੜੇ ਵੱਡੇ ਪੈਦਾ ਹੋਣਗੇ। ਤਾਂ ਇਸ ਕਰਕੇ ਸਾਡੇ ਤੇ ਆਇਨ ਦੇ ਵਿੱਚ ਵੀ ਬੜਾ ਵਧੀਆ ਇਸ ਗੱਲ ਦਾ ਇੰਤਜ਼ਾਮ ਕੀਤਾ ਗਿਆ ਕਿ ਸਾਡੇ ਦੋ ਜਿਹੜੀਆਂ ਨੇ ਉਹ ਕਲੌਜ਼ਿਸ ਨੇ, 350A ਤੇ 347, ਉਹਦੇ 'ਚ ਇਹ ਕਿਹਾ ਗਿਆ ਕਿ ਜੇ ਕਿਸੇ ਸੂਬੇ ਦੇ ਵਿੱਚ, ਜਦੋਂ ਤੁਸੀਂ ਸੂਬਾ ਆਉਂਦੇ, ਜਦੋਂ ਸਟੇਟ ਆਣੇ ਆ, ਰਾਜ ਆਣੇ ਆ, ਜੇ ਕੋਈ ਜਿਹੜੀ ਅਕਲੀਅਤ ਕੀ ਘੱਟ ਗਿਣਤੀ ਨੂੰ ਵੀ ਹੈ, ਤੁਸੀਂ ਆਪਣੀ ਮਾਈਨੋਰਿਟੀ ਹੈ, ਤਾਂ ਉਹਦੀ ਜਿਹੜੀ ਸਕੂਲ ਦੀ ਪ੍ਰਾਇਮਰੀ ਤੱਕ ਦੀ ਜਿਹੜੀ ਉਹਦੀ ਪੜ੍ਹਾਈ ਹੈ ਉਹ ਉਹਦੀ ਆਪਣੀ ਜ਼ੁਬਾਨ 'ਚ ਹੋਵੇ, ਔਰ ਉਹਨਾਂ ਦੀ ਸਾਰੀ ਦਫ਼ਤਰੀ ਕੰਮਕਾਜ 'ਚ ਵੀ ਉਹਨਾਂ ਤੋਂ ਅਰਜ਼ੀਆਂ ਤੁਸੀਂ ਆਪਣੀ ਉਹਨਾਂ ਦੀ ਜ਼ੁਬਾਨ 'ਚ ਲਵੋ, ਔਰ ਉਹਨਾਂ ਨੂੰ ਜਿਹੜੇ ਤੁਸੀਂ ਲਿਖੋ ਚਿੱਠੀ ਪੱਤਰ, ਜਿਹੜਾ ਸਰਕਾਰ ਲਿਖੇ, ਹਰਿਆਣੇ 'ਚ ਮੰਨ ਲਓ ਪੰਜਾਬੀਆਂ ਨੂੰ ਚਿੱਠੀ ਪੱਤਰ ਲਿਖੇ ਤਾਂ ਪੰਜਾਬੀ ਜਾਣਾ ਚਾਹੀਦਾ, ਪਰ ਉਹ ਹੁੰਦਾ ਨਹੀਂ ਹੈ, ਹਕੀਕਤ ਦੇ ਵਿੱਚ ਹਾਲੇ ਹੋ ਨਹੀਂ ਰਿਹਾ। ਪਰ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰਬੰਧ ਹੈ, ਉਹ ਬੜਾ ਵਧੀਆ ਪ੍ਰਬੰਧ ਹੈ, ਔਰ ਮੈਂ ਸਮਝਦਾ ਇਹ ਆਉਣ ਵਾਲੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦਾ ਇਹ ਹੀ ਇੱਕ ਇਲਾਜ ਹੈ ਕਿ ਜਿਵੇਂ ਤੁਸੀਂ ਹੁਣ ਅਮਰੀਕਾ 'ਚ ਵੇਖੋ, ਮੰਨ ਲਓ ਤੁਸੀਂ ਸ਼ਿਕਾਗੋ ਚਲੇ ਜਾਂਦੇ ਹੋ ਤਾਂ ਤੁਹਾਨੂੰ ਇੱਕ ਹੀ ਸ਼ਹਿਰ ਦੇ ਵਿੱਚ ਕਿੰਨੇ ਮੀਡੀਅਮ ਦੇ ਸਕੂਲ ਮਿਲ ਜਾਣਗੇ। ਉਹ ਸਪੈਨਿਸ਼ ਵਾਲੇ ਸਪੇਨੀ ਮੀਡੀਅਮ 'ਚ ਪੜ੍ਹਦੇ ਨੇ ਪਏ, ਤੇ ਜਿਹੜੇ ਨੇ ਅੰਗਰੇਜ਼ੀ ਵਾਲੇ ਅੰਗਰੇਜ਼ੀ ਮੀਡੀਅਮ 'ਚ ਪੜ੍ਹਦੇ ਨੇ ਪਏ, ਜਿਹੜੇ ਨਵਾਇਓ ਵਾਲੇ ਨੇ ਅਫਰੀਕੀ ਬੋਲਦੇ ਨੇ ਉਹ ਆਪਣੀ ਨਵਾਇਓ 'ਚ ਪੜ੍ਹਦੇ ਨੇ ਪਏ। ਤਾਂ ਉਹਨਾਂ ਨੇ ਵਧੀਆ ਇਹ ਕੱਢ ਲਿਆ ਵੀ ਜਿਹੜਾ ਛੋਟੀ ਪੜ੍ਹਾਈ ਹੈ, ਛੋਟੇ ਪੱਧਰ ਦੀ, ਜਿਹੜੀ ਪ੍ਰਾਇਮਰੀ ਪੱਧਰ ਦੀ, ਉਹਨੂੰ ਉਸ ਜ਼ੁਬਾਨ 'ਚ ਕਰਾਓ ਜਿਹੜੀ ਉਹਦੀ ਹੈ, ਤੇ ਨਾਲ ਦੀ ਨਾਲ ਉਹ ਬੱਚੇ ਨੂੰ ਤਿਆਰ ਕਰ ਲਓ ਤੁਸੀਂ ਕਿ ਉਹ ਜਿਹੜੀ ਤੁਹਾਡੀ ਸਾਂਝੀ ਜ਼ੁਬਾਨ ਹੈ ਉਹ ਵੀ ਸਿੱਖ ਲਵੇ। ਤੋ ਜਿਹੜੀਆਂ ਡਾਇਲੈਕਟਸ ਦਾ ਮਾਮਲਾ ਹੈ, ਇਹਦਾ ਇਹ ਹੀ ਇਲਾਜ ਹੈ ਔਰ ਬੜਾ ਮਹੱਤਵਪੂਰਨ ਹੈ। ਸਾਰਾ ਖਜ਼ਾਨਾ ਤੁਹਾਡੀ ਜ਼ੁਬਾਨ ਦਾ ਡਾਇਲੈਕਟ 'ਚ ਹੀ ਹੁੰਦਾ ਹੈ। ਲੋਕ ਗੀਤ ਨੇ, ਲੋਕ ਕਹਾਣੀਆਂ ਨੇ, ਹਜ਼ਾਰਾਂ ਸਾਲਾਂ ਦੀ ਤੁਹਾਡੀ ਸਿਆਣਪ ਹੈ। ਹਾਂਜੀ, ਲੋਕ ਤਾਂ ਸਮਝਦੇ ਸਿਆਣਪ ਆ ਹੀ ਹੈ ਨਾ ਨਿਰੀ, ਵੀ ਅਸੀਂ ਬਣਾ ਲਿਆ ਇੱਕ ਨਵਾਂ ਜਹਾਜ਼ ਬਣਾ ਲਿਆ ਜਿਹੜਾ ਹੁਣ ਮੰਗਲ ਉਹਦੇ ਮਾਰਸ ਤੇ ਚਲਾ ਗਿਆ, ਚੰਦਰਮਾ ਤੇ ਚਲਾ ਗਿਆ, ਬੜੀ ਤਰੱਕੀ ਹੋ ਗਈ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ 1000 ਸਾਲ ਪਹਿਲਾਂ ਕਿਸੇ ਬੁੱਢੇ ਦੀ ਅੱਖ ਤੁਹਾਡੀ ਜ਼ਿੰਦਗੀ ਪਾਰ ਲਾ ਸਕਦੀ ਹੈ। ਤੁਸੀਂ ਉਸ ਇੱਕ ਗੱਲ ਨੂੰ ਪੱਲੇ ਬੰਨ ਲਓ, ਇੱਕ ਗੱਲ ਨੂੰ ਪੱਲੇ ਬੰਨ ਲਓ, ਉਹ ਕਿੱਡਾ ਵੱਡਾ ਗਿਆਨ ਤੇ ਕਿੱਡਾ ਵੱਡਾ, ਕਿੰਨੀ ਨੌਲੇਜ ਹੈ, ਸਿਆਣਪ ਹੈ, ਕਿੱਡਾ ਵਿਗਿਆਨ ਹੈ, ਉਹ ਜ਼ਿੰਦਗੀ ਦਾ ਵਿਗਿਆਨ ਹੈ ਜਿਹੜਾ ਤੁਹਾਨੂੰ ਇੱਕ ਗੱਲ ਨੂੰ ਤੁਹਾਡੀ ਸਾਰੀ ਜ਼ਿੰਦਗੀ ਪਾਰ ਲਾ ਦੇਗਾ ਕਿ ਤੁਹਾਨੂੰ ਜ਼ਿੰਦਗੀ 'ਚ ਕੋਈ ਦਿੱਕਤ ਹੀ ਨਹੀਂ ਆਏਗੀ। ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਡਾ ਜ਼ਮਾਨਾ ਇਹ ਹੋ ਗਿਆ ਕਿ ਉਹ ਤਕਨੀਕ ਨੂੰ ਜ਼ਿਆਦਾ ਐਵੇਂ ਅਸੀਂ ਜ਼ਿਆਦਾ ਅਹਿਮੀਅਤ ਦੇਈ ਜਾਂਦੇ ਹਾਂ। ਤਕਨੀਕ ਆ ਬੰਦੇ ਜਿਹੜੇ ਨੇ ਵੇਖੋ, ਬੰਦੇ ਕੋਲ ਕਰੋੜਾਂ ਦੀ ਆਮਦਨ ਹੁੰਦੀ ਹੈ ਤੇ ਖੁਦਕੁਸ਼ੀ ਕਰ ਲੈਂਦਾ। ਇਹ ਮਾਮਲਾ ਹੁਣ ਕੋਈ ਤਰੱਕੀ ਦਾ ਮਾਮਲਾ ਥੋੜੀ ਹੈ ਵੀ ਉਹਦੇ ਕੋਲ ਪੈਸੇ ਘੱਟ ਜਾਣੇ, ਤਰੱਕੀ ਨਹੀਂ ਹੋਈ। ਇਹ ਮਾਮਲਾ ਉਹਦੀ ਜਿਹੜੀ ਹੈ ਦਿਮਾਗ ਦਾ ਮਾਮਲਾ ਹੈ, ਔਰ ਉਹ ਦਿਮਾਗ ਦੀ ਪੜ੍ਹਾਈ ਨਹੀਂ ਹੋਈ ਉਹਦੀ। ਉਹ ਦਿਮਾਗ ਦੀ ਜਿਹੜੀ ਸਿਖਲਾਈ ਹੋਣੀ ਸੀ ਉਹ ਹੋਣੀ ਸੀ ਜਿਹੜੀਆਂ ਵੱਡੇ ਵਡੇਰਿਆਂ ਦੀਆਂ ਗੱਲਾਂ ਦੇ ਨਾਲ, ਵਡੇਰਿਆਂ ਦੀਆਂ ਕਹਾਣੀਆਂ ਦੇ ਨਾਲ, ਤੁਹਾਡੀਆਂ ਜਿਹੜੀਆਂ ਨੇ ਵਿਰਸੇ 'ਚ ਤੁਹਾਡੇ 'ਚ ਜਿਹੜੇ ਤੁਹਾਡੇ ਟ੍ਰੈਡੀਸ਼ਨ ਦੇ ਵਿੱਚ ਜੋ ਕੁਝ ਪਿਆ ਹੈ ਉਹ ਉਸ ਬੰਦੇ ਦੇ ਅੰਦਰ ਪਾਇਆ ਹੁੰਦਾ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਹੁੰਦਾ ਸਾਂ ਤਾਂ ਕਦੇ ਕਈ ਸਾਲਾਂ ਬਾਅਦ ਖਬਰ ਆਉਂਦੀ ਸੀ ਵੀ ਖੁਦਕੁਸ਼ੀ ਹੋ ਗਈ ਹੈ, ਨਹੀਂ ਸੁਸਾਈਡ ਕਰ ਲਿਆ ਬੰਦੇ ਨੇ। ਔਰ ਜਦੋਂ ਇਹ ਖਬਰ ਆਉਂਦੀ ਸੀ ਵੀ ਖੁਦਕੁਸ਼ੀ ਹੋ ਗਈ ਹੈ ਤਾਂ ਇੰਝ ਹੁੰਦਾ ਸੀ ਜਿਵੇਂ ਸਾਰੀ ਦੁਨੀਆ ਦੇ ਪਰਲੋ ਆ ਗਈ ਹੈ। ਹੁਣ ਅੱਜ ਰੋਜ਼ ਹੀ ਖੁਦਕੁਸ਼ੀਆਂ ਹੁੰਦੀਆਂ ਰਹਿੰਦੀਆਂ ਨੇ, ਕੋਈ ਲੋਕਾਂ ਨੂੰ ਬਹੁਤ ਅਸਰ ਵੀ ਨਹੀਂ ਹੁੰਦਾ। ਕਿਉਂ? ਅੱਗੇ ਨਾਲੋਂ ਸਾਡਾ ਬਚਪਨ ਤੇ ਬੜਾ ਔਖਾ ਸੀ, ਨਿਆਣੇ ਨੇ ਹੁਣ ਤੇ ਖਾਂਦੇ ਪੀਂਦੇ ਵੱਧ ਹੁੰਦੇ, ਸਾਨੂੰ ਤੇ ਖਾਣ ਨੂੰ ਬੜੇ ਬਿਸਕੁਟ ਵੀ ਨਹੀਂ ਸੀ ਮਿਲਦਾ ਹੁੰਦਾ। ਹੁਣ ਸਭ ਕੁਝ ਖੁਦਕੁਸ਼ੀਆਂ ਜ਼ਿਆਦਾ ਹੁੰਦੀਆਂ ਨੇ, ਲੋਕਾਂ ਕੋਲ ਜਿਹੜੇ ਸਾਧਨ ਵੱਧ ਗਏ ਨੇ। ਉਹ ਕਾਰਨ ਕੀ ਹੈ ਕਿ ਜਿਹੜੀ ਉਹ ਸਾਡੀ ਸਾਂਝੀ ਜ਼ਿੰਦਗੀ ਹੁੰਦੀ ਸੀ ਨਾ, ਕਮਿਊਨਿਟੀ ਲਾਈਫ ਸੀ, ਉਹਦੇ ਵਿੱਚੋਂ ਜਿਹੜਾ ਇੱਕ ਬੰਦਾ ਬਣਦਾ ਸੀ, ਜਿਹੜਾ ਅੰਦਰੋਂ ਬੜਾ ਤਗੜਾ ਬੰਦਾ ਹੁੰਦਾ ਸੀ, ਉਹਦੇ ਅੰਦਰ ਬਹੁਤ ਕੁਝ ਪਿਆ ਹੁੰਦਾ ਸੀ, ਉਹਦੇ ਅੰਦਰ ਸਾਰਾ ਆਪਣਾ ਵਿਰਸਾ ਹੁੰਦਾ ਸੀ, ਬਹਾਦਰਾਂ ਦੀਆਂ ਕਹਾਣੀਆਂ ਹੁੰਦੀਆਂ ਸੀ। ਉਹ ਆਪਣੇ ਧਰਮ ਤੋਂ, ਰਿਲੀਜਨ ਤੋਂ ਬਹੁਤ ਕੁਝ ਜਿਹੜਾ ਸਿੱਖਦਾ ਸੀ, ਇੱਕ ਇਖਲਾਕ ਸਿੱਖਦਾ ਸੀ, ਉਹ ਸਾਰਾ ਕੁਝ ਉਹਨਾਂ ਚੀਜ਼ਾਂ ਉਹਦੇ ਅੰਦਰ ਪਈ ਹੁੰਦੀ ਸੀ ਤੇ ਉਹ ਬੜਾ ਤਗੜਾ ਬੰਦਾ ਹੁੰਦਾ ਸੀ। ਤਾਂ ਹੁਣ ਤਾਂ ਉਹ ਤਗੜੇ ਬੰਦੇ ਉਹਦੇ ਖਤਰਨਾਕ ਨੇ। ਉਹ ਕਹਿੰਦੇ ਬੰਦਾ ਸਮਾਨ ਚੋਖਾ ਖਰੀਦਣ ਵਾਲਾ ਚਾਹੀਦਾ, ਚੋਖਾ ਸਾਰਾ ਗੱਡੀ ਭਰ ਕੇ ਲੈ ਆਵੇ। ਉਹ ਤਗੜਾ ਤੇ ਹੋਵੇ ਹੀ ਨਾ, ਤਗੜਾ ਹੋਏਗਾ ਤਾਂ ਉਹਦਾ ਜੋਗਾ ਸਕਦਾ ਜਾਂ ਅਮਾਰ ਸ਼ਾਹ ਵੀਰ ਜੀ ਦਾ ਜੀ ਕਰੇਗਾ ਕੋਈ ਆਪਸ 'ਚ ਗੱਲ ਕਰ ਲੈਣੇ, ਤੇ ਗਲਤ ਗੱਲ ਹੈ। ਜੇ ਆਪਸ 'ਚ ਗੱਲ ਕਰਨਗੇ ਤੇ ਟੀਵੀ ਕਿਵੇਂ ਵਰਤਣਗੇ, ਫੋਨ ਕਿਵੇਂ ਵਰਤਣਗੇ, ਫਿਲਮਾਂ ਕਿਵੇਂ ਵੇਖਣਗੇ, ਉਹਨਾਂ ਨੇ ਉਹ ਚੀਜ਼ ਵੇਚਣੀ ਹੈ। ਤੇ ਇਸ ਕਰਕੇ ਜਿਹੜੀ ਸਾਡੀ ਇਹ ਸਿਆਣਪ ਹੈ ਨਾ, ਆਮ ਤੌਰ ਤੇ ਤਰੱਕੀ ਨੂੰ ਵੀ ਜਿਹੜੀ ਆਹੀ ਤਰੱਕੀ ਮੰਨ ਲਈ ਵੀ ਤੁਸੀਂ ਜਹਾਜ਼ ਕਿੱਡੇ ਵਧੀਆ ਬਣਾ ਲਏ ਨੇ, ਟਰੈਕਟਰ ਤੁਹਾਡੇ ਕੋਲ ਕਿੰਨੇ ਚੰਗੇ ਨੇ, ਹਾਂਜੀ ਸੜਕਾਂ ਤੁਹਾਡੀਆਂ ਕਿੰਨੀਆਂ ਚੰਗੀਆਂ ਨੇ, ਉਹ ਬੰਦੇ ਤੁਹਾਡੇ ਕੋਲ ਕਿੰਨੇ ਚੰਗੇ ਨੇ, ਇਹਨੂੰ ਤਾਂ ਤਰੱਕੀ ਨਹੀਂ ਗਿਣਿਆ ਜਾਂਦਾ। ਉਹ ਜਿਹੜੇ ਚੰਗੇ ਬੰਦੇ ਨੇ ਨਾ, ਉਹ ਅਸਲੀ ਤਰੱਕੀ ਜਿਹੜੀ ਹੈ ਉਹ ਜਿੰਨਾ ਚਿਰ ਤੁਸੀਂ ਆਪਣੀ ਜ਼ੁਬਾਨ ਦੇ ਨਾਲ, ਆਪਣੀ ਜ਼ਮੀਨ ਦੇ ਨਾਲ, ਆਪਣੇ ਵਿਰਸੇ ਦੇ ਨਾਲ, ਆਪਣੇ ਵੱਡਿਆਂ ਦੇ ਨਾਲ ਜੁੜਦੇ ਨਹੀਂ, ਮੈਨੂੰ ਲੱਗਦਾ ਕਿ ਉਹੋ ਜਿਹਾ ਬੰਦਾ ਬਣਾਉਣਾ ਬੜਾ ਔਖਾ ਹੁੰਦਾ। ਇਸ ਕਰਕੇ ਡਾਇਲੈਕਟਸ ਜਿਹੜੀਆਂ ਨੇ ਇਹ ਬਹੁਤ ਹੀ ਅਹਿਮ ਨੇ, ਔਰ ਉਹਨਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ, ਔਰ ਉਹਨਾਂ ਦੀ ਅਹਿਮੀਅਤ ਨੂੰ ਸਮਝ ਕੇ ਉਹਨਾਂ ਨੂੰ ਸੰਭਾਲਣ ਦਾ ਔਰ ਉਹਨਾਂ ਨੂੰ ਜਿਉਂਦੇ ਰੱਖਣ ਦਾ
ਔਰ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਹੀ ਜਿਉਂਦਾ ਰਹੇਗਾ, ਉਹ ਹੀ ਜ਼ੁਬਾਨ ਜਾਂ ਉਹ ਹੀ ਲਹਿਜਾ ਜਿਉਂਦਾ ਰਹੇਗਾ ਜਿਹੜਾ ਸਕੂਲ 'ਚ ਹੈ, ਕਿਉਂਕਿ ਹਰ ਇੱਕ ਨਿਆਣਾ ਸਕੂਲ ਜਾਂਦਾ ਪਿਆ। ਅੱਜ ਤੋਂ 200 ਸਾਲ ਪਹਿਲਾਂ ਇਹ ਹਾਲਤ ਨਹੀਂ ਸੀ, ਕੋਈ ਸਕੂਲ ਜਾਂਦਾ ਸੀ। ਹੁਣ ਹਰ ਇੱਕ ਬਾਲ ਸਕੂਲ ਵੀ ਜਾਂਦਾ ਹੈ, ਟੈਲੀਵਿਜ਼ਨ ਵੀ ਰੋਜ਼ ਵੇਂਦਾ, ਕਿੰਨੀਆਂ ਜ਼ਬਾਨਾਂ 'ਚ ਵੇਂਦਾ, ਔਰ ਉਹ ਤੁਰਿਆ ਵੀ ਫਿਰਦਾ, ਇੰਨੀ ਜ਼ਿਆਦਾ ਸਫ਼ਰ ਕਰ ਰਿਹਾ, ਥਾਂ ਥਾਂ ਤੇ ਜਾ ਰਿਹਾ ਕਿ ਬੰਦੇ ਦਾ ਵਾਹ ਦੂਜੀਆਂ ਜ਼ਬਾਨਾਂ ਨਾਲ ਬਹੁਤ ਜ਼ਿਆਦਾ ਪੈਂਦਾ। ਔਰ ਇਹ ਜਿਹੜੀ ਸਕੂਲ ਦੀ ਜ਼ੁਬਾਨ ਹੈ ਉਹਦੇ ਨਾਲ ਤੇ ਹਰ ਇੱਕ ਬਾਲ ਦਾ ਵਾਹ ਪੈਣਾ ਹੀ ਪੈਣਾ ਹੈ। ਔਰ ਉਹ ਜਿਹੜੀ ਉਹਦੀ ਸਕੂਲ ਦੀ ਜ਼ੁਬਾਨ ਹੈ, ਜਿਹੜੇ ਮੀਡੀਅਮ ਚੋਂ ਪੜ੍ਹ ਰਿਹਾ, ਉਹ ਹੀ ਉਹਦੀ ਦੇਰ ਸਵੇਰ ਉਹਦੀ ਉਹ ਪਹਿਲੀ ਜ਼ੁਬਾਨ ਬਣ ਜਾਏਗੀ। ਇਸ ਕਰਕੇ ਉਹ ਹੀ ਜ਼ੁਬਾਨਾਂ ਬਚਣਗੀਆਂ ਜਿਹੜੀਆਂ ਸਕੂਲ ਦੇ ਵਿੱਚ ਮੀਡੀਅਮ ਨੇ, ਚਾਹੇ ਉਹ ਡਾਇਲੈਕਟ ਹੋਵੇ ਚਾਹੇ ਉਹ ਜ਼ੁਬਾਨ ਹੋਵੇ। ਇਸ ਕਰਕੇ ਪਹਿਲੀਆਂ ਜਿਹੜੀਆਂ ਜਮਾਤਾਂ ਨੇ, ਮੈਂ ਤੇ ਜਿੱਥੋਂ ਤੱਕ ਹੋ ਸਕੇ ਜੇ ਚੰਗਾ ਤੇ ਹੋਵੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਤੁਸੀਂ ਡਾਇਲੈਕਟ ਕਰਾਓ, ਔਰ ਨਾਲ ਦੀ ਨਾਲ ਨਿਆਣੇ ਨੂੰ ਤੁਸੀਂ ਤੀਜੀ ਤੋਂ ਬਾਅਦ ਜਦੋਂ 8-7 ਸਾਲ ਦਾ ਹੋ ਜਾਏ ਉਹਨੂੰ ਜਿਹੜਾ ਉਹਦੇ ਸਟੈਂਡਰਡ ਫਾਰਮ ਹੈ ਉਹਦੇ ਨਾਲ ਥੋੜੀ ਵਾਕਫੀਅਤ ਉਹਦੀ ਸ਼ੁਰੂ ਕਰਾ ਦਿਓ, ਤਾਂ 2-3 ਸਾਲ ਚ ਉਹਦੀ ਵਾਕਫੀਅਤ ਹੋ ਜਾਏਗੀ। ਔਰ ਪਰ ਇਹਦਾ ਲਾਭ ਬੜਾ ਹੋਏਗਾ, ਉਹਦਾ ਪੜ੍ਹਾਈ 'ਚ ਵੀ ਬੜਾ ਫਾਇਦਾ ਹੋਏਗਾ, ਉਹਦੀ ਪੜ੍ਹਾਈ ਚੰਗੀ ਹੋਏਗੀ ਔਰ ਬੱਚਾ ਸੌਖ ਮਹਿਸੂਸ ਕਰੇਗਾ। ਲੋਕ ਬੜੇ ਅੱਜ ਕੱਲ੍ਹ ਕਰੋਨਾ ਦਾ ਸੰਕਟ ਦੱਸ ਰਿਹਾ, ਕੋਈ ਕੁਛ ਸੰਕਟ ਦੱਸ ਰਿਹਾ। ਮੈਂ ਦੁਨੀਆ ਤੇ ਸਭ ਤੋਂ ਵੱਡਾ ਸੰਕਟ ਸਮਝਦਾ ਵਾਂ ਕਿ ਜਿਹੜੀ ਬੱਚਿਆਂ ਦਾ ਨਾਲ ਟੋਰਚਰ ਹੋ ਰਿਹਾ, ਜਿਹੜਾ ਬੱਚਿਆਂ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਪੜ੍ਹਾਈ ਦੇ ਨਾਂ ਤੇ, ਇਹਦੇ ਵੱਲ ਧਿਆਨ ਕਰਨ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ। ਔਰ ਤਸ਼ੱਦਦ ਜ਼ੁਬਾਨ ਰਾਹੀਂ ਤਾਂ ਹੋਰ ਵੀ ਜ਼ਿਆਦਾ ਹੁੰਦਾ ਪਿਆ। ਔਰ ਪਹਿਲਾਂ ਤਾਂ ਚਲੋ ਪੰਜਾਬੀਆਂ ਨੂੰ ਉਰਦੂ ਦਾ ਤਸ਼ੱਦਦ ਸੀ, ਹੁਣ ਉਰਦੂ ਤੋਂ ਵੀ ਛੱਡ ਕੇ ਫਿਰ ਮਾੜਾ ਮੋਟਾ ਸਮਝ ਆ ਜਾਂਦਾ ਸੀ, ਹੁਣ ਨਾਲ ਅੰਗਰੇਜ਼ੀ ਆ ਗਈ ਹੈ, ਉਰਦੂ ਵੀ ਜਾਂਦਾ ਪਿਆ ਤੇ ਇੱਧਰ ਹਿੰਦੀ ਵੀ ਜਾਂਦੀ ਪਈ ਤੇ ਅੰਗਰੇਜ਼ੀ ਆਈ ਜਾਂਦੀ ਹੈ। ਤੇ ਇਦੋਂ ਵੱਡਾ ਤਸ਼ੱਦਦ ਬਾਲ ਦੇ ਉੱਤੇ ਕੀ ਹੋ ਸਕਦਾ ਹੈ ਕਿ ਤੁਸੀਂ 2.5-3 ਸਾਲ ਦੇ ਬਾਲ ਨੂੰ ਜਾਂਦਾ ਆਪਣੇ ਸਕੂਲੇ ਜਾਂਦਾ ਤੇ ਉਹਦੇ ਨਾਲ ਤੁਸੀਂ ਗੱਲ ਉਸ ਜ਼ੁਬਾਨ 'ਚ ਕਰਦੇ ਹੋ ਜਿਹਦੇ 'ਚ ਗੱਲ ਕਰ ਹੀ ਨਹੀਂ ਸਕਦਾ। ਤੇ ਮੈਂ ਸਮਝਦਾ ਕਿ ਉਹ ਇੱਕ ਬੈਲੈਂਸਡ ਬੰਦਾ ਹੈ, ਇੱਕ ਠੀਕ ਬੰਦਾ, ਜਿਹੜਾ ਅਬਨੋਰਮਲ ਨਹੀਂ ਹੈ, ਨਾਰਮਲ ਜਿਹਨੂੰ ਕਹਿੰਦੇ ਨੇ ਉਹ ਬੰਦਾ, ਉਹਦਾ ਬੰਨਾ ਬੜਾ ਔਖਾ ਕੰਮ ਹੈ। ਤਾਂ ਇਹ ਤਸ਼ੱਦਦ ਜਿਹੜਾ ਜ਼ੁਬਾਨ ਦਾ, ਇਹਦੇ ਵੱਲ ਵੀ ਧਿਆਨ ਦੇਣ ਦੀ ਬੜੀ ਲੋੜ ਹੈ। ਤੇ ਕਈ ਵਾਰੀ ਜਿਹੜੀ ਸਟੈਂਡਰਡ ਫਾਰਮ ਹੈ ਉਹ ਜਿਹੜੀ ਡਾਇਲੈਕਟ ਤੋਂ ਇੰਨੀ ਦੂਰ ਹੁੰਦੀ, ਉਹ ਵੱਖਰੀ ਜ਼ੁਬਾਨ ਵਾਂਗ ਹੀ ਹੋ ਜਾਂਦੀ ਹੈ, ਉਹ ਵੀ ਬੜਾ ਵੱਡਾ ਤਸ਼ੱਦਦ ਹੁੰਦਾ ਔਰ ਘਾਟਾ ਵੀ ਉਹਨਾਂ ਬੱਚਿਆਂ ਨਾਲ। ਹੁਣ ਜੇ ਮਾਝੀ ਸਾਡੀ ਸਟੈਂਡਰਡ ਹੈ ਤੇ ਜਿਹੜੇ ਮਾਝੀ ਬੱਚਿਆਂ ਨੇ ਉਹਨਾਂ ਨੂੰ ਬਹੁਤ ਫਾਇਦਾ ਹੈ, ਔਰ ਜਿਹੜੇ ਦੂਜੇ ਪੁਆਧੀ ਬੱਚੇ ਨੇ ਜਾਂ ਮਲਵਈ ਬੱਚੇ ਨੇ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਹੈ ਕਿਉਂਕਿ ਕਿਤਾਬਾਂ ਮਾਝੀ 'ਚ ਨੇ, ਪਰ ਉਹਨਾਂ ਲਈ ਮਾਝੀ ਥੋੜੀ ਜਿਹੀ ਉਪਰੀ ਹੈ। ਤੇ ਇਸ ਕਰਕੇ ਇਹ ਮਾਮਲੇ ਜਿਹੜੇ ਨੇ ਬੜੇ ਠੀਕ ਢੰਗ ਨਾਲ ਔਰ ਸੋਚ ਸਮਝ ਕੇ ਜਿਹੜੇ ਬਾਹਰ ਨੇ, ਜਿਹੜੇ ਇਹਨਾਂ ਚੀਜ਼ਾਂ ਦੇ ਜਿਹੜੇ ਆਪਣੇ ਬਾਹਰ ਨੇ, ਸਿਆਣੇ ਨੇ, ਔਰ ਜਿਹੜੇ ਸਿਆਣੇ ਦੇਸ਼ ਜਿਹੜੇ ਨੇ ਤਰੱਕੀ ਕਰ ਰਹੇ ਦੇਸ਼ ਨੇ, ਉਹ ਜਿਵੇਂ ਜਿੱਥਿਆ ਉਹਨਾਂ ਨੂੰ ਆਪਾਂ ਨੂੰ ਨਾਲ ਵੇਖਣਾ ਚਾਹੀਦਾ ਔਰ ਸੁਣਨਾ ਚਾਹੀਦਾ। ਬਿਲਕੁਲ ਠੀਕ, ਬੜੀ ਵਧੀਆ ਗੱਲ ਕੀਤੀ ਵੀਰ ਤੁਸੀਂ। ਮੈਂ ਆਪ ਇਹ ਗੱਲ ਅਕਸਰ ਕਹਿੰਦਾ ਰਹਿਣਾ ਤੇ ਇਹਦੇ 'ਚ ਮੈਂ ਤੁਹਾਡੀਆਂ ਗੱਲਾਂ 'ਚ ਬਹੁਤ ਇੱਕ ਵਧੀਆ ਸਬਕ ਜਿਹੜਾ ਮਿਲਦਾ ਹੈ ਕਿ ਇੱਕ ਤਾਂ ਇਹ ਵੀ ਚੀਜ਼ ਜ਼ਾਹਿਰ ਹੁੰਦੀ ਹੈ ਇਹਦੇ ਤੋਂ ਵੀ ਜ਼ੁਬਾਨ ਦਾ ਬੜਾ ਵੱਡਾ ਨੁਕਸਾਨ ਹੋ ਗਿਆ ਇਹਦੇ ਨਾਲ। ਇਹ ਜਿਹੜਾ ਸੈਂਟਰਲ ਡਾਇਲੈਕਟ ਵਾਲਾ ਕੱਟਾ ਹੈ ਇਹਦੇ ਨਾਲ ਜ਼ੁਬਾਨ ਖੋਲ ਕੇ ਇਹਨੂੰ ਜ਼ੁਬਾਨ ਜਿਹੜੀ ਅਸੀਂ ਛੋਟੀ ਕਰਤੀ। ਦੂਜਾ ਇਹ ਵੀ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਉਹ ਬੜੀ ਅਹਿਮ ਹੈ ਕਿ ਫੋਕ ਵਿਜ਼ਡਮ ਜਿਹੜਾ ਹੈ, ਜਿਹਨੂੰ ਸਿਆਣਪ ਕਹਿੰਦੇ ਆ ਜਾਂ ਸਿਆਣਿਆਂ ਦੇ ਅਖਾਣ ਕਹਿੰਦੇ ਆ, ਜਾਂ ਇਹ ਉਰਦੂ ਵਾਲੇ ਦਨਾਈ ਆਖਦੇ ਨੇ, ਅਸੀਂ ਦਾਨੇ ਆਖਦੇ ਆ, ਜਾਂ ਜਿਹਨੂੰ ਆਖੀਦਾ ਸ਼ਊਰ, ਵਿਜ਼ਡਮ ਜਾਂ ਸ਼ਊਰ, ਉਹ ਵਿੱਚੋਂ ਨਿਕਲ ਗਿਆ ਇਸ ਕਾਰਨ। ਤੇ ਮੈਂ ਇਸ ਗੱਲ ਨਾਲ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜਿਹੜਾ ਤੀਜੀ ਤਿੱਕਰ, ਜਾਂ ਮੈਂ ਸੋਚਦਾ ਹੁੰਦਾ ਸੀ ਪੰਜਵੀਂ ਤਿੱਕਰ ਵੀ, ਪੰਜਵੀਂ ਤਿੱਕਰ ਡਾਇਲੈਕਟ 'ਚ ਹੀ ਪੜ੍ਹਾ ਕੇ ਤੇ 10ਵੀਂ ਤਿੱਕਰ ਜਿਹੜਾ ਹੈ ਉਹ ਤੁਸੀਂ ਫਿਰ ਸਾਰੇ ਡਾਇਲੈਕਟ ਇਕੱਠੇ ਕਰਕੇ ਤੇ ਤਾਂ ਕਰਕੇ ਤੁਸੀਂ ਜ਼ੁਬਾਨ ਨੂੰ ਜੋੜ ਲੈਂਦੇ ਹੋ ਔਰ ਫਿਰ ਜ਼ੁਬਾਨ ਟੁੱਟਦੀ ਨਹੀਂ। ਮੈਨੂੰ ਨਹੀਂ ਪਤਾ ਤੁਹਾਡੇ ਉੱਥੇ ਇਹ ਪੰਜਾਬੀ ਲਾਗੂ ਕਿਦੋਂ ਹੋਈ ਹੈ ਤੇ ਡੋਗਰੀ ਵੱਖਰੀ ਕਿਦੋਂ ਹੋਈ। ਇੱਥੇ ਹਾਲੇ ਤੱਕ ਪੰਜਾਬੀ ਲਾਗੂ ਨਹੀਂ ਹੋਈ, ਪਰ ਵਿੱਚੋਂ ਉਹਨਾਂ ਸਰੈਕੀ ਕੱਢ ਲਈ। ਤੇ ਇਹ ਵੀ ਇੱਕ ਸਾਜ਼ਿਸ਼ ਦੀ ਜਿਹੜੀ ਗੱਲ ਕਰੀਏ ਤੇ ਇਹ ਵੀ ਹੈ ਕਿ ਉਹਨਾਂ ਨੂੰ ਉਡੀਕ ਉਦੋਂ ਤੱਕ ਕਰੇ ਵੀ ਇੱਥੇ ਵੀ ਜਿਉਂ ਤੱਕ ਪੰਜਾਬੜੀ ਨਾ ਰਹਿ ਜਾਏ ਉਦੋਂ ਤੱਕ ਇਹਨੂੰ ਸਕੂਲਾਂ 'ਚ ਨਹੀਂ ਵੜਨ ਦੇਣਾ। ਤੇ ਇਹ ਸਾਡਾ ਦੋ ਪਾਸਿਆਂ ਦੇ ਜਿਹੜੇ ਪੰਜਾਬੀ ਨੇ, ਇਹ ਉਹਨਾਂ ਦਾ ਕੰਮ ਹੈ। ਡੋਗਰੀ ਵਾਲੇ ਆਪਣੇ ਆਪ ਨੂੰ ਵੱਡਾ ਪੰਜਾਬੀ ਸਮਝਣ, ਸਾਡੇ ਸਿਰ ਮੱਥੇ ਤੇ ਇੱਧਰ ਜਿਹੜੇ ਮੁਲਤਾਨੀ ਨੇ ਉਹ ਆਪਣੇ ਆਪ ਨੂੰ ਵੱਡਾ ਪੰਜਾਬੀ ਸਮਝਣ, ਸਾਡੇ ਸਿਰ ਮੱਥੇ ਤੇ ਜ਼ੁਬਾਨ ਛੋਟੀ ਨਾ ਕਰਨ। ਇਹਦਾ ਨੁਕਸਾਨ ਉਹਨਾਂ ਨੂੰ ਵੀ, ਸਾਨੂੰ ਵੀ। ਨੰਬਰ ਆਫ ਸਪੀਕਰ ਸਾਡੇ ਘਟ ਜਾਂਦੇ ਨੇ, ਦੁਨੀਆ 'ਚ ਪੰਜਾਬੀ ਜ਼ੁਬਾਨ ਦੀ ਰੈਂਕਿੰਗ ਘਟ ਜਾਂਦੀ ਹੈ ਤੇ ਵੱਖਰੀ ਜ਼ੁਬਾਨ ਦਾ ਦਰਜਾ ਵੀ ਫਿਰ ਵੀ ਨਹੀਂ ਮਿਲਦਾ ਉਹਨਾਂ ਨੂੰ, ਸਕਾਲਰਸ ਤਾਂ ਨਹੀਂ ਦਿੰਦੇ।
ਸਿਆਸੀ ਜਮਾਤਾਂ ਦੇ ਦੇਣ ਤੇ ਦੇ ਦੇਣ। ਹਾਂਜੀ, ਉਹ ਪੰਜਾਬ ਦੇ ਟੋਟੇ ਕਰਨ ਵਾਲੀ ਇਹ ਗੱਲ ਹੈ ਜਿਹੜੀ ਸਿਆਸਤ 150 ਸਾਲ ਤੋਂ ਚੱਲਦੀ ਪਈ ਹੈ। ਇਹ ਗੱਲ ਤੁਸੀਂ ਛੋਟੀ ਵੱਡੀ ਜਿਹੜੇ ਲਫ਼ਜ਼ ਤੁਸੀਂ ਵਰਤੇ ਨੇ ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਮੈਂ ਹੁਣ ਆਪਣੇ ਲਿੰਗੁਇਸਟਿਕਸ ਦੇ ਪੱਖੋਂ ਜ਼ਰੂਰ ਸਾਂਝੀ ਕਰਨਾ ਹੁੰਦਾ ਵਾ। ਦੋ ਗੱਲਾਂ ਮੈਂ ਕਰਨੀਆਂ ਚਾਹੁੰਦਾ ਵਾਂ। ਇੱਕ ਤੇ ਇਹ ਵੇ ਕਿ ਅੱਜ ਕੱਲ ਇਹ ਮੰਨਿਆ ਜਾਂਦਾ ਵੀ ਆਪਾਂ ਨੂੰ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਜਾਂ ਕੋਈ ਵੀ ਕੌਮਾਂਤਰੀ ਜ਼ੁਬਾਨ ਜਿਹੜੀ ਸਾਨੂੰ ਆਉਣੀ ਹੈ, ਇਹ ਸਹੀ ਗੱਲ। ਅੱਜ ਦੇ ਜ਼ਮਾਨੇ 'ਚ ਜਿਹੜਾ ਬੰਦਾ ਇੱਕੋ ਬੋਲੀ ਜਾਣਦਾ ਹੈ ਉਹ ਹੈਂਡੀਕੈਪ ਹੈ, ਅਪੰਗ ਹੈ, ਹਾਂਜੀ ਪੰਗੂ ਹੈ, ਭਾਵੇਂ ਉਹ ਅੰਗਰੇਜ਼ ਵੀ ਹੋਵੇ। ਮੈਂ ਤੁਹਾਨੂੰ ਦੱਸ ਸਕਦਾ ਅੰਕੜੇ ਤੁਹਾਡਾ ਫਿਗਰ ਦੱਸ ਸਕਦਾ ਕਿ ਅੰਗਰੇਜ਼ਾਂ ਨੂੰ, ਇੰਗਲੈਂਡ ਵਾਲਿਆਂ ਨੂੰ ਨੌਕਰੀਆਂ ਯੂਰਪ ਦੇ ਬੈਂਕਾਂ 'ਚ ਇਸ ਕਰਕੇ ਨਹੀਂ ਮਿਲਦੀਆਂ ਕਿ ਉਹ ਸਿਰਫ ਅੰਗਰੇਜ਼ੀ ਆਉਂਦੀ, ਉਹਨਾਂ ਨੇ ਦੂਜੀਆਂ ਜ਼ਬਾਨਾਂ ਨਹੀਂ ਸਿੱਖੀਆਂ। ਜਿਹੜਾ ਦੂਜੇ ਯੂਰਪ ਦੇ ਮੁਲਕ ਸੀ, ਫਰਾਂਸ, ਜਰਮਨੀ, ਉਹਨਾਂ ਨੇ ਹੋਰ ਬੋਲੀਆਂ ਸਿੱਖੀਆਂ ਤੇ ਉਹਨਾਂ ਨੂੰ ਬੈਂਕਾਂ ਵਸ਼ੈਕਾਂ ਨੌਕਰੀਆਂ ਪਹਿਲਾਂ ਮਿਲਦੇ ਨੇ, ਪਰ ਉਹਨੂੰ ਘਾਟਾ ਵਪਾਰ 'ਚ ਬੜਾ ਹੋ ਰਿਹਾ ਸਿਰਫ ਹੋਰ ਉਹ ਬੋਲੀਆਂ ਨਾ ਸਿੱਖਣ ਕਰਕੇ। ਦੂਜੀ ਗੱਲ ਜਿਹੜੀ ਮੈਂ ਆਖਣੀ ਚਾਹੁੰਦਾ ਮੈਂ ਕਿ ਇਹ ਠੀਕ ਹੈ ਕਿ ਅੰਗਰੇਜ਼ੀ ਸਿੱਖਣੀ ਬੜੀ ਚੰਗੀ ਗੱਲ ਹੈ, ਔਰ ਅੱਜ ਕੱਲ੍ਹ ਜਿਹੜੀ ਨੌਲੇਜ ਹੈ ਉਹ ਤੁਹਾਨੂੰ ਅੰਗਰੇਜ਼ੀ ਸਭ ਤੋਂ ਵੱਧ ਮਿਲਦੀ ਹੈ ਕਿਸੇ ਵੀ ਹੋਰ ਜ਼ੁਬਾਨ ਨਾਲੋਂ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਹਿਲੀ ਤੋਂ ਆਪਣੀ ਅੰਗਰੇਜ਼ੀ ਛੱਡ ਕੇ, ਆਪਣੀ ਜ਼ੁਬਾਨ ਛੱਡ ਕੇ ਅੰਗਰੇਜ਼ੀ ਪੜ੍ਹਨ ਮੀਡੀਅਮ 'ਚ ਪੜ੍ਹਨ ਲੱਗ ਗਏ, ਫਿਰ ਅੰਗਰੇਜ਼ੀ ਵੀ ਨਹੀਂ ਆਉਣੀ। ਆਹ ਗੱਲ ਮੈਂ ਕਰਨੀ ਚਾਹੁੰਦਾ ਕਿ ਦੁਨੀਆ ਦੇ ਵਿੱਚ ਅੰਗਰੇਜ਼ੀ ਸਿਖਾਉਣ ਵਾਲੀ ਇੱਕ ਜਿਹੜਾ ਅਦਾਰਾ ਹੈ ਉਹਦਾ ਨਾਮ ਬ੍ਰਿਟਿਸ਼ ਕਾਉਂਸਲ। ਉਹ ਇੰਗਲੈਂਡ ਦੀ ਸਰਕਾਰੀ ਅਦਾਰਾ ਹੈ ਜਿਹਦਾ ਕੰਮ ਸਾਰੀ ਦੁਨੀਆ ਦੇ ਵਿੱਚ ਅੰਗਰੇਜ਼ੀ ਪੜ੍ਹਾਉਣਾ ਤੇ ਅੰਗਰੇਜ਼ੀ ਪੜ੍ਹਾਉਣ ਦੇ ਵਿੱਚ ਮਦਦ ਕਰਨਾ ਹੈ। ਉਹ ਸਾਡੇ ਚੰਡੀਗੜ੍ਹ ਉਹਦਾ ਦਫ਼ਤਰ ਹੈ, ਇੱਥੋਂ 50-60 ਕਿਲੋਮੀਟਰ ਹੀ। ਤਾਂ ਉਹਨਾਂ ਨੇ 2017 'ਚ ਕਿਤਾਬ ਲਿਖੀ ਹੈ ਔਰ ਉਹਦੇ ਤੀਜੇ ਪੰਨੇ ਸਫ਼ੇ ਤੇ ਉਹਨਾਂ ਲਿਖਿਆ ਹੈ ਕਿ ਪੂਰੇ ਦੱਖਣੀ ਏਸ਼ੀਆ ਦੇ ਵਿੱਚ ਲੋਕ ਸਮਝਦੇ ਨੇ ਕਿ ਅੰਗਰੇਜ਼ੀ ਪੜ੍ਹਨ ਦਾ ਵਧੀਆ ਤੇ ਪੱਕਾ ਤਰੀਕਾ ਹੈ ਕਿ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹੋ, ਪਰ ਉਹ ਕਹਿੰਦੇ ਨੇ ਇਹਦੇ ਲਈ ਕੋਈ ਸਬੂਤ ਨਹੀਂ ਔਰ ਇਹ ਗਲਤਫਹਿਮੀ ਔਰ ਇਹ ਭਰਮ ਹੈ। ਇਸੇ ਤਰ੍ਹਾਂ 2008 ਦੇ ਵਿੱਚ ਯੂਨੈਸਕੋ ਦੀ ਇੱਕ ਕਿਤਾਬ ਆਈ ਜਿਹੜੀ ਸਾਰੀ ਦੁਨੀਆ ਦੇ ਉੱਤੇ ਪੜਤਾਲ ਕਰਨ ਤੋਂ ਬਾਅਦ ਲਿਖੀ ਗਈ, ਜਿਹੜਾ ਵਰਲਡ ਬੈਂਕ ਨੇ ਉਹਦੇ ਲਈ ਪੈਸਾ ਦਿੱਤਾ ਔਰ ਉਹ 12 ਮੁਲਕਾਂ ਦੇ ਵਿੱਚ ਪੜਤਾਲ ਕਰਕੇ ਔਰ ਫਿਰ ਉਹ ਕਿਤਾਬ ਲਿਖੀ ਗਈ। ਤਾਂ ਉਹਦੇ ਵਿੱਚ ਉਹਨਾਂ ਕਿਹਾ ਵੀ 3 ਬੜੇ ਵੱਡੇ ਭਰਮ ਦੁਨੀਆ ਦੇ ਉੱਤੇ ਨੇ। ਇੱਕ ਇਹ ਕਿ ਜੇ ਤੁਸੀਂ ਕੋਈ ਓਪਰੀ ਭਾਸ਼ਾ ਸਿੱਖਣੀ ਹੈ, ਪਰਦੇਸੀ ਭਾਸ਼ਾ ਸਿੱਖਣੀ ਹੈ ਤਾਂ ਮੀਡੀਅਮ 'ਚ ਪੜ੍ਹੋ, ਜੇ ਅੰਗਰੇਜ਼ੀ ਸਿੱਖਣੀ ਅੰਗਰੇਜ਼ੀ ਮੀਡੀਅਮ 'ਚ ਪੜ੍ਹੋ। ਉਹ ਕਹਿੰਦੇ ਬਿਲਕੁਲ ਭਰਮ ਹੈ। ਜੇ ਤੁਸੀਂ ਆਪਣੀ ਮਾਂ ਬੋਲੀ ਮੀਡੀਅਮ 'ਚ ਪੜ੍ਹੋਗੇ ਤੇ ਅੰਗਰੇਜ਼ੀ ਨੂੰ ਇੱਕ ਸਬਜੈਕਟ ਵਜੋਂ ਉਹ ਵੀ ਦੇਰ ਨਾਲ ਪੜ੍ਹੋਗੇ ਤਾਂ ਉਹ ਤੁਹਾਨੂੰ ਅੰਗਰੇਜ਼ੀ ਜ਼ਿਆਦਾ ਆਏਗੀ। ਔਰ ਇਹ ਵੀ ਭਰਮ ਹੈ ਕਿ ਜੇ ਤੁਸੀਂ ਸਮਝਦੇ ਹੋ ਕਿ ਨਿਆਣੇ ਨੂੰ ਛੇਤੀ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕਰ ਦਿਓ ਤੁਸੀਂ ਜ਼ਿਆਦਾ ਛੇਤੀ ਅੰਗਰੇਜ਼ੀ ਸਿੱਖ ਜਾਏਗਾ। ਇਹ ਵੀ ਜਿਹੜੇ ਸਬੂਤ ਮਿਲਦੇ ਨੇ ਕਿ ਜੇ ਨਿਆਣੇ ਨੂੰ ਤੇ 3-4 ਸਾਲ ਲੱਗਦੇ ਜਿੰਨਾ ਸਿੱਖਣ 'ਚ, ਜਿਹੜਾ ਵੱਡਾ 15 ਜਾਂ 20 ਸਾਲ ਦਾ ਹੈ ਉਹ 6 ਮਹੀਨੇ 'ਚ ਉਹਨੇ ਸਿੱਖ ਲੈਂਦਾ। ਤਾਂ 2.5 ਸਾਲ ਬਚ ਗਏ ਉਹਦੇ। ਕਿੰਨਾ ਉਹਦਾ ਟਾਈਮ ਬਚ ਗਿਆ, ਜਿਹੜਾ ਸਮਾਂ ਬਚ ਗਿਆ। ਔਰ ਫਿਰ ਨਿਆਣੇ ਨੇ ਕਿਉਂ ਅੰਗਰੇਜ਼ੀ ਨਹੀਂ ਸਿੱਖੀ, ਇਸ ਕਰਕੇ ਉਹਨੂੰ 8 ਔਰ ਉਹ ਬ੍ਰਿਟਿਸ਼ ਕਾਉਂਸਲ ਵਾਲੇ ਵੀ ਆਉਂਦੇ ਨੇ ਕਿ ਜੇ ਤੁਸੀਂ ਉਹਨੂੰ ਅੰਗਰੇਜ਼ੀ 'ਚ ਪੜ੍ਹਾਓਗੇ ਤੇ 6 ਤੋਂ 8 ਸਾਲ ਉਹਨੂੰ ਕੁਝ ਸਮਝ ਨਹੀਂ ਆਉਣਾ ਔਰ ਇੰਨੀ ਅੰਗਰੇਜ਼ੀ ਉਹਨੂੰ ਕਦੇ ਵੀ ਨਹੀਂ ਆਉਣੀ ਕਿ ਅੱਗੇ ਜਾ ਕੇ ਉਹ ਜਿਹੜੀ ਉੱਚੀ ਪੜ੍ਹਾਈ ਹੈ ਉਹ ਸਾਰਾ ਸਮਝ ਲਵੇ। ਤੇ ਜੇ ਸਮਝ ਹੀ ਨਹੀਂ ਆਉਣਾ ਤਾਂ ਪੜ੍ਹਾਈ ਕੀ ਹੋਵੇਗੀ? ਵੀ ਉਤਲੀ ਨੂੰ ਮੰਨ ਵੀ ਲਈਏ, ਉੱਤੇ ਜਾ ਕੇ ਕੋਈ ਸਮਝ ਲਏਗਾ ਤੇ ਜੇ 6 ਤੋਂ 8 ਸਾਲ ਗਏ ਉਜਾੜਾ ਤੇ ਹੋ ਗਿਆ। ਸਾਡੇ ਤੇ ਇੱਥੇ ਜਿਹੜੇ ਪ੍ਰਾਈਵੇਟ ਅੰਗਰੇਜ਼ੀ ਮੀਡੀਅਮ ਸਕੂਲ ਨੇ 6-8 ਸਾਲ ਤੋਂ ਉਜਾੜ ਦਿੰਦੇ ਨੇ। ਆਮ ਜਿਹੜਾ ਮਿਡਲ ਕਲਾਸ ਹੈ ਉਹ ਉੱਜੜ ਜਾਂਦੀ 6 ਸਾਲ ਦਾ ਜਿੰਨਾ ਖਰਚਾ ਲੱਗਦਾ। ਉਜਾੜਾ ਵੀ ਹੋ ਗਿਆ, ਬਾਲ ਨੇ ਕੁਝ ਹਾਸਲ ਨਹੀਂ ਕੀਤਾ, ਨਾ ਪੜ੍ਹਾਈ ਆਈ ਤੇ ਨਾ ਅੰਗਰੇਜ਼ੀ ਆਈ ਤੇ ਆਉਣੀ ਵੀ ਨਹੀਂ। ਉਹ ਇੱਕ ਤਕਨੀਕੀ ਜਿਹਾ ਮਾਮਲਾ ਵੀ ਇਹ ਕਿਉਂ ਹੁੰਦਾ ਹੈ ਕਿ ਜਿਹੜਾ ਬੱਚਾ ਮਾਂ ਬੋਲੀ ਮੀਡੀਅਮ 'ਚ ਪੜ੍ਹਦਾ ਉਹਨੂੰ ਉਹ ਜਿਹੜੀ ਹੈ ਫੋਰਨ ਲੈਂਗੁਏਜ ਜਾਂ ਪਰਦੇਸੀ ਭਾਸ਼ਾ ਵੀ ਉਹ ਬਿਹਤਰ ਸਿੱਖਦਾ। ਇਹ ਮੈਂ ਹੁਣ ਤਕਨੀਕੀ ਮਾਮਲੇ ਦੇ ਉਹਦੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਉਹਦੇ ਜ਼ਿਆਦਾ, ਪਰ ਇਹ ਕਿਉਂਕਿ ਬ੍ਰਿਟਿਸ਼ ਕਾਉਂਸਲ ਆਉਂਦੀ ਹੈ, ਯੂਨੈਸਕੋ ਆਉਂਦੀ ਹੈ, ਔਰ ਸਾਰੀ ਦੁਨੀਆ ਦੀ ਜੋ ਵੀ ਪੜਤਾਲ ਹੋਈ ਹੈ ਉਹਦੇ ਸਾਰਿਆਂ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੇ ਤੁਸੀਂ ਬਾਲ ਨੂੰ ਆਪਣੀ ਮਾਂ ਬੋਲੀ ਮੀਡੀਅਮ 'ਚ ਪੜ੍ਹਾਓਗੇ ਔਰ ਪਰਦੇਸੀ ਭਾਸ਼ਾ ਨੂੰ ਇੱਕ ਸਬਜੈਕਟ ਵਜੋਂ ਪੜ੍ਹਾਓਗੇ ਤੇ ਉਹ ਬਿਹਤਰ ਹੈ। ਜੇ ਤੁਸੀਂ ਉਹਨੂੰ ਪਰਦੇਸੀ ਭਾਸ਼ਾ ਮੀਡੀਅਮ 'ਚ ਪਾ ਦੋਗੇ ਸ਼ੁਰੂ 'ਚ ਤਾਂ ਉਹਨੂੰ ਕੁਛ ਵੀ ਨਹੀਂ ਆਉਣਾ, ਨਾ ਪੜ੍ਹਾਈ, ਨਾ ਮਾਂ ਬੋਲੀ ਤੇ ਨਾ ਪਰਦੇਸੀ ਭਾਸ਼ਾ 'ਚ ਮਿਲਣਾ। ਇਸ ਕਰਕੇ ਇਹਦਾ ਜਿਹੜਾ ਤੁਹਾਡੇ ਪਾਸੇ ਮੈਂ ਦੇਖਿਆ ਕਿ ਤੁਹਾਡਾ ਤਾਂ ਨਹੀਂ ਮੈਨੂੰ ਪਤਾ ਵੀ ਸਾਡੇ ਪਾਸੇ ਜਿਹੜਾ ਮਸਲਾ ਆਉਂਦਾ ਨਾ, ਸਾਡੇ ਪਾਸੇ ਉਰਦੂ ਮੀਡੀਅਮ ਸਕੂਲ ਨੇ। ਇਹਨਾਂ ਜਿਹੜਾ ਮਸਲਾ ਆਉਂਦਾ ਉਹ ਇਹ ਆਉਂਦਾ ਪਿਆ ਕਿ ਜਿਹੜੇ ਸਾਡੇ ਐਜੂਕੇਸ਼ਨਿਸਟ ਨੇ, ਜਿਹੜੇ ਪਾਲਿਸੀ ਮੇਕਰ ਨੇ, ਉਹ ਜ਼ੁਬਾਨ ਨੂੰ ਬਤੌਰ ਜ਼ੁਬਾਨ ਨਹੀਂ ਪੜ੍ਹਾ ਰਹੇ। ਉਹ ਜ਼ੁਬਾਨ ਸਿਖਾਉਣ ਦੀ ਬਜਾਏ ਅਦਬ ਪੜ੍ਹਾਈ ਜਾਂਦੇ ਨੇ ਉਹਦੇ 'ਚ। ਤੇ ਇਹ ਜਿਹੜੀ ਪਾਲਿਸੀ ਸਾਜ਼ਾਂ ਦੀ, ਇਹ ਪਾਲਿਸੀ ਮੇਕਰਸ ਦੀ ਜਿਹੜੀ ਗਲਤੀ ਹੈ, ਇਹ ਵੀ ਇੱਕ ਵਜ੍ਹਾ ਹੈ ਕਿ ਉਰਦੂ ਮੀਡੀਅਮ ਵਾਲਾ ਨਿਆਣਾ ਜਿਹੜਾ ਉਹ ਥੋੜ੍ਹਾ ਜਿਹਾ ਅੰਗਰੇਜ਼ੀ 'ਚ ਘੱਟ ਹੁੰਦਾ ਹੈ ਕਿਉਂਕਿ ਉਹਨੂੰ ਅੰਗਰੇਜ਼ੀ ਬਤੌਰ ਅੰਗਰੇਜ਼ੀ ਲੈਂਗੁਏਜ ਦੇ ਸਿਖਾਈ ਨਹੀਂ, ਹੁਣ ਭਾਸ਼ਾ ਸਿੱਖਣੀ ਪੈਂਦੀ, ਇਹ ਪੜ੍ਹਨੀ ਨਹੀਂ ਪੈਂਦੀ।
ਇਹ ਬਿਲਕੁਲ ਜੇ ਭਾਸ਼ਾ ਤੁਸੀਂ ਬੋਲਣੀ ਹੈ ਤੇ ਉਹ ਸਿੱਖਣੀ ਪੈਂਦੀ, ਉਹਦਾ ਪੜ੍ਹਨ ਨਾਲ ਕੋਈ ਮਤਲਬ ਇੱਥੋਂ ਕੋਈ ਇੰਗਲੈਂਡ ਚਲਾ ਜਾ ਨਿਆਣਾ ਉਹ ਸਾਲ ਦੇ ਵਿੱਚ ਫਾਰ ਅੰਗਰੇਜ਼ੀ ਬੋਲਦਾ ਆਉਂਦਾ। ਇਹ ਬੜੀ ਅਹਿਮ ਗੱਲ ਹੈ ਤੁਹਾਡੀ। ਸਾਲ ਦੇ ਵਿੱਚ ਤੁਸੀਂ ਕੋਈ ਵੀ ਬੋਲੀ ਇੰਨੀ ਸਿੱਖ ਸਕਦੇ ਹੋ ਕਿ ਸਾਲ ਬੋਲੀ ਸਿੱਖ ਕੇ ਤੁਸੀਂ PhD ਦੀ ਪੜ੍ਹਾਈ ਕਰ ਲਓ ਉਹਦੇ ਚ, ਇੱਕ ਸਾਲ ਚ। ਜੇ ਕੋਈ ਚੰਗਾ ਤੇਜ਼ ਦਿਮਾਗ ਹੋਵੇ ਤਾਂ ਉਹ ਇੱਕ ਸਾਲ ਤੋਂ ਘੱਟ ਚ ਵੀ ਇੰਨੀ ਸਿੱਖ ਜਾਂਦਾ ਹੈ। ਜਿਹੜਾ ਕੰਮ ਇੱਕ ਸਾਲ ਦਾ ਉਹ ਸਾਰਾ ਤੁਸੀਂ ਆਪਣਾ ਜਿਹੜਾ ਤਬਾਹੀ ਕਰਨੇ ਆ ਆਪਣੀ ਜ਼ੁਬਾਨਾਂ ਦੀ। ਪਰ ਹੋਇਆ ਕਿਉਂ ਇਹ ਜਿਹੜੀ ਤੁਸੀਂ ਗੱਲ ਅਦਬ ਵਾਲੀ ਕੀਤੀ ਹੈ, ਸਾਡੇ ਵੀ ਕਾਫੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਫੈਲੀ ਹੋਈ ਹੈ। ਔਰ ਇਸ ਗੱਲ ਨੂੰ ਸਾਡੀ ਨਵੀਂ ਜਿਹੜੀ ਪਾਲਿਸੀ ਆਈ ਉਹਦੇ ਚ ਲਿਖਿਆ ਤੇ ਇਹਨਾਂ ਕੋ ਹੈ ਵੀ ਜਿਹੜੀ ਜ਼ੁਬਾਨ ਦੀ ਪੜ੍ਹਾਈ ਆਖੀ ਜਾਂਦੀ ਹੈ, ਅਸਲ ਚ ਅਦਬ ਦੀ ਪੜ੍ਹਾਈ ਕਰਾਈ ਜਾਂਦੇ ਨੇ, ਜ਼ੁਬਾਨ ਦੀ ਹੁੰਦੀ। ਇਹ ਹੋਇਆ ਕਿਉਂ? ਇਹ ਅੰਗਰੇਜ਼ਾਂ ਵਾਲੇ ਸਿਲੇਬਸ ਪੜ੍ਹਾਈ ਜਾਂਦੇ ਨੇ। ਅੰਗਰੇਜ਼ਾਂ ਨੂੰ ਤਾਂ ਡਰ ਲੱਗਦਾ ਸੀ ਕਿ ਕਿਧਰੇ ਲਾਹੌਰ ਵਾਲੇ ਬਾਬਾ ਬੁੱਲੇ ਸ਼ਾਹ ਨੂੰ ਨਾ ਪੜ੍ਹ ਲੈਣ, ਬਾਬਾ ਫਰੀਦ ਨੂੰ ਨਾ ਪੜ੍ਹ ਲੈਣ, ਬਾਬਾ ਨਾਨਕ ਨੂੰ ਨਾ ਪੜ੍ਹ ਲੈਣ। ਹਾਂਜੀ,